ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ ਯੂਐਸਏ ਦੇ ਫਰੈਜ਼ਨੋ ਆਫਿਸ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਪੱਤਰਕਾਰ ਮੇਚੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਮੈਨੂੰ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਖਬਰਾਂ ਤੇ ਝਾਤਖੋਰੀ ਕਰਨ ਤੋਂ ਪਹਿਲਾਂ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਾਡੇ ਸਪਾਂਸਰਸ ਦੇ ਉੱਤੇ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਜੀਐਨ ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ ਨਿੰਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209 277 0113 ਤੇ। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ, ਟਰੱਕਾਂ ਦੀ ਸਿਖਲਾਈ ਲੈਣ ਬਾਰੇ ਸੋਚ ਰਹੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸੋ ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਉਪ ਰਾਸ਼ਟਰਪਤੀ ਤੋਂ। ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ। ਦੁਰਗਿਆਣਾ ਮੰਦਿਰ ਦੇ ਵਿੱਚ ਥੋੜੀ ਜੀ ਅਸੁਵਿਧਾ ਵੀ ਹੋਈ ਹੈ ਉਹਨਾਂ ਨੂੰ। ਜੀ ਦੇਖੋ, ਗੱਲ ਕੀ ਹੈ ਕਿ ਅੱਜ ਜਦੋਂ ਇਹ ਆਏ ਨੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਜੀ, ਉਹਦੇ ਚ ਚਲੋ ਉੱਥੇ ਤਾਂ ਠੀਕ ਹੈ, ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਦਿਨ ਦਾ ਪ੍ਰੋਗਰਾਮ ਹੁੰਦਾ ਜੀ, ਕੋਈ VIP ਵੀ ਹੁੰਦਾ ਤਾਂ ਉਹਨਾਂ ਦਾ ਉਸ ਹਿਸਾਬ ਨਾਲ ਬਣਾਇਆ ਤੇ ਕੋਈ ਦਿੱਕਤ ਇੰਨੀ ਆਉਂਦੀ ਨਹੀਂ ਹੈ। ਹਾਲਾਂਕਿ ਸੰਗਤਾਂ ਨੂੰ ਦਿੱਕਤ ਆ ਜਾਵੇ ਵੱਖਰੀ ਗੱਲ ਆ। ਪਿਛਲੇ ਦਿਨੀ ਜਦੋਂ CM ਦਾ ਉੱਥੇ ਆਉਣਾ ਹੋਇਆ ਸੀਗਾ ਦਰਬਾਰ ਸਾਹਿਬ ਦੇ ਵਿੱਚ ਤਾਂ ਉਦੋਂ ਕੁਝ ਸਵਾਲਾਤ ਜਿਹੜੇ ਆ ਉਹ ਉੱਥੋਂ ਵੀ ਸੀਗੇ। ਤਾਂ ਗੱਲ ਇਹ ਆ ਕਿ ਇਸ ਮਾਮਲੇ 'ਚ ਜਿਹੜੀ ਪ੍ਰੋਟੋਕਾਲ ਦੇ ਵਿੱਚ ਕੋਈ ਦਿੱਕਤ ਹੋਈ ਹੈ ਉਹ ਤਾਂ ਹੀ ਰਹੀ ਆ ਦੁਰਗਿਆਣਾ ਮੰਦਿਰ ਦੇ ਵਿੱਚ ਜਾ ਕੇ ਹੋਈ ਆ। ਹਾਲਾਂਕਿ ਚਲੋ ਧਾਰਮਿਕ ਸਥਾਨ ਸਾਰੇ ਆਪਾਂ ਕਹਿ ਲਈਏ ਕਿ ਆਸਥਾ ਦਾ ਕੇਂਦਰ ਹੁੰਦੇ ਨੇ। ਇਹ ਜਦੋਂ ਉੱਥੇ ਗਏ ਨੇ ਦੁਰਗਿਆਣਾ ਮੰਦਿਰ ਦੇ ਵਿੱਚ ਤਾਂ ਉੱਥੇ ਇਹਨਾਂ ਨੇ ਆਉਣ ਲੱਗਿਆ ਗੱਲ ਕਹੀ ਆ ਕਿ ਮੈਂ ਸੰਤੁਸ਼ਟ ਨਹੀਂ ਆ ਪ੍ਰਬੰਧਾਂ ਤੋਂ, ਕਿਉਂਕਿ ਇਹਨਾਂ ਨੂੰ ਉੱਥੇ ਦੱਸਦੇ ਆ ਕਿ 30 ਤੋਂ 35 ਮਿੰਟ ਬੈਠਣਾ ਪਿਆ। ਵੈਸੇ ਤੇ ਵੇਖੋ ਗੱਲ ਇਹ ਆ ਕਿ ਜਦੋਂ ਆਪਾਂ ਜਾਂਦੇ ਆ ਕਿਸੇ ਵੀ ਧਾਰਮਿਕ ਸਥਾਨ ਤੇ ਜੇ ਬਹਿਣਾ ਵੀ ਪਵੇ, ਖਲੋਣਾ ਵੀ ਪਵੇ ਤੇ ਆਪਾਂ ਨੂੰ ਇੱਕ ਕਹਿ ਲਓ ਕਿ ਭਾਗਾ ਭਰਿਆ ਮੌਕਾ ਹੀ ਸਮਝਦੇ ਆ ਕਿ ਉਨੀ ਸਾਡੀ ਹਾਜ਼ਰੀ ਲੰਮੇਰੀ ਚੱਲ ਜਾਂਦੀ ਆ। ਪਰ ਕਿਉਂਕਿ ਇਹ ਮਾਮਲਾ ਜਿਹੜਾ ਇਹ ਥੋੜਾ VIPs ਦਾ ਹਟ ਕੇ ਹੁੰਦਾ ਕਿ ਸਿਕਿਉਰਿਟੀ ਦਾ ਕੰਸਰਨ ਵੀ ਹੁੰਦਾ, ਆਪਾਂ ਨੂੰ ਪਤਾ ਹੈ। ਤਾਂ ਧਨਖੜ ਸਾਹਿਬ ਜਦੋਂ ਆਏ ਉਹਨਾਂ ਨੇ ਕਿਹਾ ਕਿ ਮੈਂ ਸੰਤੁਸ਼ਟ ਨਹੀਂ ਆ। ਫਿਰ ਬਾਅਦ ਚ ਇਹਦੇ ਤੇ ਬਹਿਸ ਛਿੜ ਗਈ। ਭਾਜਪਾ ਵਾਲਿਆਂ ਨੇ ਇਹਨਾਂ ਤੇ ਹਮਲਾ ਕੀਤਾ। ਭਾਜਪਾ ਵਾਲਿਆਂ ਦਾ ਤੁਹਾਨੂੰ ਪਤਾ ਹੀ ਅੱਜ ਕੱਲ ਤੀਰ ਜਿਹੜਾ ਸਿੱਧਾ ਟਿਕਾਣੇ ਤੇ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਇੱਥੋਂ ਦੀ, ਉਹ ਇਹਨਾਂ ਨੂੰ ਬਣਦਾ ਮਾਣ ਤਾਣ ਜਿਹੜਾ ਉਹ ਨਹੀਂ ਦਿੰਦੀ। ਤਾਂ ਇਹਨਾਂ ਨੇ ਫਿਰ ਸਫਾਈ ਦੇ ਵਿੱਚ ਇਹ ਗੱਲ ਕਹੀ ਕਿ ਪ੍ਰੋਟੋਕਾਲ ਦੇ ਮੁਤਾਬਕ ਜਿਹੜਾ ਸਾਨੂੰ ਟਾਈਮ ਦਿੱਤਾ ਗਿਆ ਸੀ ਉਹ 2:50 ਦਾ ਸੀ, ਜਦ ਕਿ ਧਨਖੜ ਸਾਹਿਬ ਉੱਥੇ 2:20 ਤੇ ਹੀ ਪਹੁੰਚ ਗਏ ਨੇ ਜੀ। ਤਾਂ ਜਦ ਕਿ ਉਹਦਾ 50-55 ਦਾ ਟਾਈਮ ਸੀਗਾ। ਤੋ ਇਹ ਹੁਣ ਆਪੋ ਆਪਣੇ ਨਾਲ ਤੇ ਤਰਕ ਆ, ਪਰ ਆਮ ਆਦਮੀ ਪਾਰਟੀ ਨੂੰ ਦੇਖਣਾ ਪਵੇਗਾ ਕਿ ਵਾਰ-ਵਾਰ ਕਦੇ ਗਵਰਨਰ ਨਾਲ ਕਦੇ ਉਪ ਰਾਸ਼ਟਰਪਤੀ ਨਾਲ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਠੀਕ ਨਹੀਂ ਹੈ, ਕਿਉਂਕਿ ਤਾਂ ਮੈਸੇਜ ਗਲਤ ਜਾਂਦਾ ਹੈ। ਹਾਲਾਂਕਿ ਇਹਨਾਂ ਨੇ ਇੱਕ ਤਰਕ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ, ਉਹ ਵੀ ਆਪਣਾ ਥਾਂ ਤੇ ਵੈਲਿਡ ਹੈ। ਇਹ ਕਹਿੰਦੇ ਆ ਕਿ ਦੇਖੋ ਦੁਪਹਿਰ ਵੇਲੇ ਦੁਰਗਿਆਣਾ ਮੰਦਿਰ ਦੇ ਜਿਹੜੇ ਕਪਾਟ ਹੁੰਦੇ ਆ ਉਹ ਬਈ ਬੰਦ ਹੋ ਜਾਂਦੇ ਨੇ ਤੇ 3 ਵਜੇ ਹੀ ਖੁੱਲਦੇ ਨੇ। ਹੁਣ ਜਿਵੇਂ ਆਪਾਂ ਦਰਬਾਰ ਸਾਹਿਬ ਵੇਖਦੇ ਹਾਂ ਤਾਂ ਉਹ ਕਹਿੰਦੇ ਕਿ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਜਿਹੜੇ ਕਵਾੜ ਹੁੰਦੇ ਨੇ ਉਹ ਮਿੱਥੇ ਸਮੇਂ ਲਈ ਬੰਦ ਕੀਤੇ ਜਾਂਦੇ ਤੇ ਮਿੱਥੇ ਸਮੇਂ ਤੇ ਖੁੱਲਦੇ ਨੇ। ਤੇ ਇਹਨਾਂ ਨੂੰ ਪਤਾ ਸੀਗਾ ਇਹ ਬਈ 2:50 50-55 ਦਾ ਜਦੋਂ ਟਾਈਮ ਸੀ ਤੇ ਇਹ ਉੱਥੋਂ ਖਤਮ ਆ ਗਏ ਪਹਿਲਾਂ।
ਇਹ ਆਪਣੇ ਆਪ ਦੇ ਵਿੱਚ ਹੁਣ ਮਸਲਾ ਹੈ ਕਿ ਉਹ ਪਹਿਲਾਂ ਕਿਵੇਂ ਚਲੇ ਗਏ, ਕਿਸ ਅਧਿਕਾਰੀ ਦੀ ਕੋਈ ਊਣਤਾਈ ਹੈ, ਕਿਸ ਦੀ ਉਕਾਈ ਹੈ, ਜੋ ਮਰਜ਼ੀ ਹੈ, ਪਰ ਇਹ ਕਾਫੀ ਅੱਜ ਬਹਿਸ ਦਾ ਵਿਸ਼ਾ ਬਣ ਗਿਆ। ਪਰ ਇਹਦੇ ਵਿੱਚ ਜੇ ਆਪਾਂ ਦੇਖੀਏ ਇੱਕ ਵੱਡੀ ਗੱਲ ਇਹ ਹੋਈ ਆ ਕਿ ਉਪ ਰਾਸ਼ਟਰਪਤੀ ਨੂੰ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਧਾਮੀ ਸਾਹਿਬ, ਉਹਨਾਂ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ। ਜੀ ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ NIA ਨੇ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਹੈ ਜੀ। ਹਾਂਜੀ ਹਾਂਜੀ, ਦੇਖੋ ਇਹ ਕੱਲ ਵੀ ਖਬਰ ਸੀਗੀ, ਕੱਲ ਇਸ ਵੇਲੇ ਮਤਲਬ ਕਿ ਖਬਰ ਇਹ ਚੱਲ ਪਈ ਸੀ ਕਿ ਸਮਨਿੰਗ ਹੋਈ ਹੈ ਜੀ, ਸਮਨਿੰਗ ਹੋਈ ਹੈ, ਕਿਉਂਕਿ ਹੁਣ ਦੇਖੋ ਗੱਲ ਨਿਕਲਦੀ ਹੈ, ਤੁਹਾਨੂੰ ਪਤਾ ਹੈ NIA ਵਰਗੀ ਏਜੰਸੀ ਕੋਲੋਂ ਮਾਮਲੇ ਦੀ ਪੁਸ਼ਟੀ ਕਰਵਾਉਣੀ ਕੋਈ ਸੌਖਾ ਕਾਰਜ ਨਹੀਂ ਹੁੰਦਾ, ਜਿਹੜੀਆਂ ਸੈਂਟਰਲ ਏਜੰਸੀਆਂ ਹੁੰਦੀਆਂ। ਇਹ ਖਬਰ ਉੱਡ ਗਈ ਕੱਲ ਕਿ ਭਾਈ ਇਹਨੂੰ ਸਮਨਿੰਗ ਹੋਈ ਹੈ, ਸਮਨਿੰਗ ਹੋਈ ਹੈ, ਉਦੋਂ ਮਤਲਬ ਕਿ ਕੱਚ ਪੱਕ ਸੀ। ਪਰ ਜਦੋਂ ਸਵੇਰੇ ਕੁਝ ਅਖਬਾਰ ਫੋਲੇ, ਹੈਰਾਨਗੀ ਦੀ ਗੱਲ ਹੋਈ ਕਿ ਕੁਝ ਅਖਬਾਰਾਂ ਨੇ, ਕੁਝ ਕੁ ਅਖਬਾਰਾਂ ਨੇ, ਜ਼ਿਆਦਾ ਨਹੀਂ, ਕੁਝ ਕੁ ਅਖਬਾਰਾਂ ਨੇ ਲਿਖ ਰੱਖਿਆ ਸੀਗਾ ਕਿ ਅਫਸਾਨਾ ਖਾਨ ਤੋਂ ਪੁੱਛਗਿੱਛ ਹੋ ਗਈ ਹੈ। ਅਸੀਂ ਕਈ ਵਾਰ ਥੋੜਾ ਇਸੇ ਕਰਕੇ ਰੁਕ ਜਾਂਦੇ ਹਾਂ ਜਾਂ ਇੰਤਜ਼ਾਰ ਕਰਦੇ ਹਾਂ ਕਿ ਬਈ ਕੁਝ ਕਾਹਲੀ ਦੇ ਵਿੱਚ ਐਸਾ ਵੈਸਾ ਨਾ ਚਲਾ ਜਾਵੇ ਸਾਡੇ ਸਰੋਤਿਆਂ ਦੇ ਤੱਕ, ਤਾਂ ਪੁਸ਼ਟੀ ਹੋ ਜਾਣੀ ਚਾਹੀਦੀ ਹੈ। ਪਰ ਸਵੇਰੇ ਮੈਂ ਵੇਖਿਆ ਤਾਂ ਬੜਾ ਹੈਰਾਨਗੀ ਵਾਲਾ ਮਸਲਾ ਸੀਗਾ, ਕਿਉਂਕਿ ਜਿਵੇਂ ਜਿਵੇਂ ਇਸ ਵੇਲੇ ਖਬਰ ਚੱਲੀ ਉਸ ਤੋਂ ਬਾਅਦ ਅੱਧਾ ਘੰਟਾ ਬਾਅਦ ਹੋਇਆ ਕਿ ਹਾਂ ਜੀ ਅਫਸਾਨਾ ਖਾਨ ਨੂੰ ਸਮਨਿੰਗ ਹੋ ਗਈ, ਕਿਉਂਕਿ ਉਹਨੇ ਇੱਕ ਪੋਸਟ ਪਾ ਦਿੱਤਾ ਸੀਗਾ ਕਿ ਮੈਂ ਕੱਲ ਨੂੰ ਲਾਈਵ ਆ ਰਹੀ ਹਾਂ। ਇਹਦਾ ਮਤਲਬ ਹੈ ਕਿ ਉਹਨੇ ਇੱਕ ਤਰ੍ਹਾਂ ਨਾਲ ਡਿਨਾਈ ਨਹੀਂ ਕੀਤਾ। ਜੇ ਉਹ ਪੋਸਟ ਪਾ ਕੇ ਕਹਿ ਰਹੀ ਕਿ ਮੈਂ ਲਾਈਵ ਆ ਕੇ ਗੱਲ ਕਰਾਂਗੀ, ਇਹਦਾ ਮਤਲਬ ਇਹ ਆ ਕਿ ਜੇ ਉਹਨੇ ਰੱਦ ਕਰਨਾ ਹੁੰਦਾ ਤਾਂ ਫਿਰ ਉਹ ਪੋਸਟ ਦੇ ਰਾਹੀਂ ਕਰ ਦਿੰਦੀ। ਤਾਂ ਉਸ ਤੋਂ ਬਾਅਦ ਫਿਰ ਮਤਲਬ ਕਿ ਇਹ ਗੱਲ ਕਲੀਅਰ ਹੋਣੀ ਸਟਾਰਟ ਹੋ ਗਈ। ਤਾਂ ਅਖਬਾਰ, ਕਿਉਂਕਿ ਤੁਹਾਨੂੰ ਪਤਾ 12-1 ਵਜੇ ਤੱਕ ਖਬਰਾਂ ਚੱਕ ਲੈਂਦੇ ਆ ਕਈ ਵਾਰ, ਤਾਂ ਉਹਨਾਂ ਨੇ ਫਿਰ ਕੁਝ ਅਖਬਾਰਾਂ ਨੇ ਦੱਸ ਦਿੱਤਾ ਕਿ ਪੁੱਛਗਿੱਛ ਹੋ ਚੁੱਕੀ ਹੈ। ਕੁਛ ਦੀ ਖਬਰ ਅੱਜ ਦੀ ਹੈ ਉਹ ਸੀਗੀ ਕਿ ਸਮਨਿੰਗ ਹੈ। ਤਾਂ ਇਸ ਕਰਕੇ ਇਹ ਚੀਜ਼ ਨਾਲ ਕਨਫਿਊਜ਼ ਨਹੀਂ ਕਰਨਾ ਕਿ ਸਮਨਿੰਗ ਹੋਈ ਹੈ ਜਾਂ ਪੁੱਛਗਿੱਛ ਹੋਣੀ ਹੈ। ਪੁੱਛਗਿੱਛ ਹੋ ਚੁੱਕੀ ਹੈ ਮੰਗਲਵਾਰ, ਤਾਂ ਪੁੱਛਗਿੱਛ ਹੋ ਗਈ ਆ। ਤਾਂ ਹੁਣ ਇਹਦੇ ਵਿੱਚ ਜਿਹੜੀ ਅਫਸਾਨਾ ਖਾਨ ਆ ਉਹ ਸਾਹਮਣੇ ਆਈ ਆ, ਉਹਨੇ ਆਖਿਆ ਏਜੰਸੀ ਬੜੀ ਚੰਗੀ ਆ, ਏਜੰਸੀ ਬੜੀ ਸੱਚੀ ਆ, ਹੁਣ ਹੀ ਗੱਲ ਬਣੇਗੀ, ਨਿਆਂ ਦੀ ਗੱਲ ਹੁਣ ਹੋਏਗੀ। ਮੈਂ ਉੱਥੇ ਗਈ ਆ, ਮੈਨੂੰ ਕੁੱਟਿਆ ਮਾਰਿਆ ਨਹੀਂ, ਬੜੇ ਪਿਆਰ ਨਾਲ ਲੰਚ ਵੀ ਕਰਵਾਇਆ, ਉਹਨਾਂ ਨੇ ਸਾਰਾ ਕੁਝ ਕਰਵਾਇਆ। ਬਸ ਇਹੋ ਪੁੱਛਿਆ ਕਿ ਤੁਹਾਡਾ ਸਿੱਧੂ ਮੂਸੇਵਾਲੇ ਦੇ ਨਾਲ ਵਾਹ ਕਿਵੇਂ ਪਿਆ, ਕਦੋਂ ਪਿਆ, ਕਿਹੋ ਜਿਹਾ ਰਿਸ਼ਤਾ ਸੀ, ਕਿਹੋ ਜਿਹੇ ਤਾਲੁਕਾਤ ਸਨ, ਤੇ ਕਿਸੇ ਗੈਂਗਸਟਰ ਦੇ ਨਾਲ ਕੋਈ ਲਿੰਕ ਦੀ ਉਹਨਾਂ ਨੇ ਗੱਲ ਪੁੱਛੀ ਜਾਂ ਦੱਸੀ ਨਹੀਂ ਹੈ। ਤਾਂ ਪ੍ਰਵੀਨ ਜੀ ਇਹ ਇੰਟਰਸਟਿੰਗ ਹੈ ਆਪਣੇ ਆਪ ਦੇ ਵਿੱਚ ਕਿ NIA ਕੋਲ ਚਲੋ ਮਾਮਲੇ ਤਾਂ ਗਏ ਹੀ ਹੋਏ ਆ, ਕਿਉਂਕਿ ਇਹ ਹੁਣ ਗੈਂਗਸਟਰਵਾਦ ਆ ਜਿਹੜਾ ਗਾ ਅੱਤਵਾਦ ਦੇ ਨਾਲ ਜੁੜਨਾ ਹੀ ਜੁੜਨਾ, ਇਹਦਾ ਕੌਮਾਂਤਰੀਕਰਨ ਇਹਨਾਂ ਨੇ ਕਰਨਾ ਹੀ ਕਰਨਾ ਹੈ। ਜਿਹੜਾ ਵੀ ਜ਼ਿਆਦਾ ਕੇਸਾਂ ਚ ਲੋੜੀਂਦਾ, ਜ਼ਿਆਦਾ ਕੇਸਾਂ ਦੇ ਵਿੱਚ ਇਨਵੋਲਵ ਹੈ, ਉਹਨੂੰ ਚੱਕ ਕੇ ਜੋੜ ਦੇਣਗੇ ਤਾਂ ਕਿ ਉਹਨੂੰ ਪੱਕੇ ਭਾਂਡੇ ਪਾ ਸਕਣ। ਪਰੰਤੂ ਇਹ ਜੇ ਹੁਣ ਇਸ ਤਰ੍ਹਾਂ ਮਤਲਬ ਕਿ ਇੰਡਸਟਰੀ ਦੇ ਆਰਟਿਸਟਾਂ ਤੋਂ ਪੁੱਛਗਿੱਛ ਕਰਨੀ ਸਟਾਰਟ ਕਰ ਰਹੇ ਨੇ, ਤਾਂ ਇਹਦੀ ਗੱਲ ਮੈਂ ਤੁਹਾਨੂੰ ਇੱਕ ਇਹ ਦੱਸ ਸਕਦਾ ਆ ਜਿੰਨੀ ਕੁ ਮੈਨੂੰ ਸਮਝ ਪੈਂਦੀ ਆ ਕਿ ਇਹ ਬਿਲਕੁਲ ਪਿੱਛੋਂ ਤੋਂ ਲਿਆ ਰਹੇ ਨੇ ਹੁਣ ਇਨਵੈਸਟੀਗੇਸ਼ਨ ਨੂੰ। ਕਿਉਂਕਿ ਜਿਹੜੀ ਕਥਿਤ ਤੌਰ ਤੇ ਗੋਲਡੀ ਬਰਾੜ ਦੀ ਇੱਕ ਇੰਟਰਵਿਊ ਸੀਗੀ, ਉਹਦੇ ਚ ਉਹਨੇ ਅਫਸਾਨਾ ਖਾਨ ਦਾ ਹੀ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਮੇਰੇ ਕਜ਼ਨ ਬ੍ਰਦਰ ਦਾ ਜਿਹੜਾ ਮਰਡਰ ਹੋਇਆ ਹੈ, ਉਹਦੇ ਵਿੱਚ ਇਹ ਗੱਲ ਜਿਹੜੀ ਹੈ ਉਹਨੇ ਦੱਸੀ ਸੀ ਕਿ ਅਫਸਾਨਾ ਉਹਦੇ ਨਾਲ ਕੰਮ ਕਰਨ ਜਾ ਰਹੀ ਸੀਗੀ, ਤੇ ਉਹਨੇ ਕੁਝ ਸਿੱਧੂ ਬਾਰੇ ਬੋਲਿਆ ਸੀਗਾ ਜਿਹਦਾ ਜ਼ਿਕਰ ਅਫਸਾਨਾ ਖਾਨ ਨੇ ਤੁਰੰਤ ਸਿੱਧੂ ਕੋਲੇ ਕੀਤਾ, ਤੇ ਨਾਲ ਦੀ ਨਾਲ ਹੀ ਮੇਰੇ ਬ੍ਰਦਰ ਨੂੰ ਧਮਕੀਆਂ ਆਉਣੀਆਂ ਸਟਾਰਟ ਹੋ ਗਈ। ਸਮਝਦੇ ਹੋ ਨਾ ਤੁਸੀਂ? ਤਾਂ ਗੱਲ ਜਿੱਥੋਂ ਸ਼ੁਰੂ ਹੁੰਦੀ ਹੈ, ਕਿਉਂਕਿ ਉਸ ਕਤਲ ਤੋਂ ਬਾਅਦ ਹੀ ਬੜੇ ਕਤਲ ਹੋਏ ਨੇ ਪੰਜਾਬ ਦੇ ਵਿੱਚ ਨਾ, ਗੁਰਲਾਲ ਦੇ ਕਤਲ ਤੋਂ ਬਾਅਦ। ਤਾਂ ਇਹ ਹੈ ਕਿ ਹੁਣ ਇਸ ਮਾਮਲੇ 'ਚ NIA ਨੇ ਕੀ ਪੁੱਛਿਆ, ਅਫਸਾਨਾ ਨੇ ਕੀ ਦੱਸਿਆ, ਸਾਰੀਆਂ ਗੱਲਾਂ ਨਾ ਉਹਨਾਂ ਨੇ ਦੱਸਣੀਆਂ, NIA ਤਾਂ ਦੱਸੂਗੀ ਕੀ, ਵੈਸੇ ਉਹਨੇ ਤਾਂ ਕੀ ਦੱਸਣਾ ਹੈ। ਪਰੰਤੂ ਇਹ ਸਾਫ਼ ਹੈ ਕਿ NIA ਵਾਲੇ ਸ਼ਾਇਦ ਲਿੰਕ ਖੰਗਾਲ ਰਹੇ ਆ, ਜਿਵੇਂ ਉਹਨਾਂ ਨੇ ਦੂਜੇ ਗਰੁੱਪ ਨੇ ਕਿਹਾ ਸੀਗਾ, ਮੂਸੇਵਾਲਾ ਦੇ ਕਤਲ ਕਰਨ ਵਾਲਿਆਂ ਨੇ ਦਾਅਵਾ ਕੀਤਾ ਸੀ ਕਿ ਦੂਜੇ ਗੈਂਗ ਦੇ ਨਾਲ ਇਹਦੇ ਤਾਲੁਕਾਤ ਸਨ, ਪਹਿਲਾਂ ਸਾਡੇ ਨਾਲ ਸਨ। ਤਾਂ ਇਹ ਚੀਜ਼ ਜਿਹੜੀ ਹੈ ਇਹ ਹੁਣ ਵੇਖਣ ਲਈ ਜਾਂ ਇਹਦੀ ਪੁਸ਼ਟੀਕਰਨ ਕਰਾਉਣ ਵਾਸਤੇ ਮੈਨੂੰ ਲੱਗਦਾ ਕਿ ਤਾਂ ਹੀ ਇਹਨਾਂ ਨੇ ਅਫਸਾਨਾ ਖਾਨ ਤੋਂ ਸਟਾਰਟਿੰਗ ਕੀਤੀ ਹੈ। ਹੁਣ ਦੇਖੋ ਅੱਗੇ ਹੋਰ, ਮੈਨੂੰ ਇਹ ਲੱਗਦਾ ਕਿ ਜੇ ਕਹਾਣੀ ਅੱਗੇ ਤੁਰੇਗੀ ਤਾਂ ਹੋਰ ਵੀ ਪੁੱਛਗਿੱਛ ਜਿਹੜੀ ਹੋ ਸਕਦੀ, ਉਹਦੇ ਚ ਕੋਈ ਆਰਟਿਸਟ ਵੀ ਹੋ ਸਕਦਾ, ਕੋਈ ਉਹਦੇ ਚ ਨੇੜਲੇ ਸੱਜਣ ਬੇਲੀ ਵੀ ਹੋ ਸਕਦੇ ਆ, ਕਿਉਂਕਿ ਮੂਸੇਵਾਲੇ ਦੇ ਫਾਦਰ ਮਦਰ ਇਹੋ ਗੱਲ ਕਹਿੰਦੇ ਵਾਰ-ਵਾਰ ਕਿ ਸਾਨੂੰ ਆਪਣਿਆਂ ਨੇ ਮਾਰਿਆ, ਕੁਝ ਰਸੂਖਦਾਰ ਇਹਦੇ ਪਿੱਛੇ ਹੈ। ਹੋ ਸਕਦਾ ਹੈ ਨਾ ਇਹ ਅੱਗੇ ਵੀ ਵੱਧ ਜਾਵੇ। ਜੀ
ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ। ਲਿਫਾਫਾ ਕਲਚਰ ਤੇ ਹੁਣ ਬੀਬੀ ਜਗੀਰ ਕੌਰ ਨੇ ਵੱਡਾ ਬਿਆਨ ਦਿੱਤਾ ਜੀ। ਬੀਬੀ ਜਗੀਰ ਕੌਰ ਦੇਖੋ ਅੱਜ ਕੱਲ ਵੱਡਾ ਖੇਡ ਖੇਡ ਰਹੇ ਨੇ, ਵੱਡਾ ਖੇਡ ਹੀ ਹੈ ਨਾ ਕਿ ਤੁਸੀਂ ਅੱਜ ਦੀ ਤਾਰੀਖ ਦੇ ਵਿੱਚ ਸਿੱਧੇ ਤੌਰ ਤੇ ਬਾਦਲ ਫੈਮਿਲੀ ਨੂੰ ਚੈਲੰਜ ਕਰ ਰਹੇ ਜੀ। ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਹੋ, ਲਿਫਾਫਾ ਕਲਚਰ ਕਿਹਦੇ ਨਾਲ ਜੁੜਦਾ ਹੈ? ਅੱਛਾ, ਬੀਬੀ ਜਗੀਰ ਕੌਰ ਨੂੰ ਲਿਆਇਆ ਕੌਣ ਸੀਗਾ ਪੋਲਿਟਿਕਸ ਚ? ਬਿਲਕੁਲ ਸਹੀ, ਵੱਡੇ ਬਾਦਲ ਸਾਹਿਬ ਲੈ ਕੇ ਆਏ ਸਨ। ਅੱਛਾ, ਵੱਡੇ ਬਾਦਲ ਸਾਹਿਬ ਹੁਣ ਤੁਹਾਨੂੰ ਪਤਾ ਉਹ ਖੁਦ ਸਿਆਸਤ ਤੋਂ ਗੈਰ ਸਰਗਰਮ ਹੋ ਗਏ। ਉਹ ਤਾਂ ਬਿਲਕੁਲ ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬਾਹਰ ਅੰਦਰ ਵੀ ਘੱਟ ਹੀ ਨਿਕਲਦੇ ਨੇ। ਤਾਂ ਗੱਲ ਇਹ ਹੈ ਕਿ ਅੱਜ ਉਸੇ ਫੈਮਿਲੀ ਨੂੰ ਚੈਲੰਜ ਪੇਸ਼ ਕਰ ਰਹੇ ਨੇ ਬੀਬੀ ਜੀ, ਜਦੋਂ ਇਹ ਕਹਿ ਰਹੇ ਨੇ ਲਿਫਾਫਾ ਕਲਚਰ। ਤਾਂ ਲਿਫਾਫਾ ਕਲਚਰ ਦਾ ਅਰਥ ਤਾਂ ਇਹੀ ਹੈ ਨਾ, ਲੁਕਿਆ ਅਰਥ, ਕਿ ਬਈ ਇਹ ਸਾਰਾ ਕੁਝ ਕਰਦੇ ਨੇ। ਹਾਲਾਂਕਿ ਬੀਬੀ ਜੀ ਨੇ ਅੱਜ ਇਹ ਗੱਲ ਜ਼ਰੂਰ ਕਹੀ ਆ ਕਿ ਵੇਖੋ ਜੀ ਥੋੜਾ ਸਲਾਹ ਮਸ਼ਵਰਾ ਵੀ ਹੁੰਦਾ ਹੈ, ਕੋਰ ਕਮੇਟੀ ਦੇ ਨਾਲ ਗੱਲਾਂ ਬਾਤਾਂ ਵੀ ਹੁੰਦੀਆਂ ਨੇ, ਸਲਾਹ ਹੁੰਦੀ ਹੈ। ਮੈਂ ਇਹ ਨਹੀਂ ਕਹਿੰਦੀ ਐਸਜੀਪੀਸੀ ਮੈਂਬਰਾਂ ਨਾਲ ਵੀ ਸਲਾਹ ਹੁੰਦੀ ਹੈ, ਪਰ ਮਤਲਬ ਕਿ ਉਹ ਕਹਿੰਦੇ ਕਿ ਮੈਂ 4 ਵਾਰ ਪ੍ਰਧਾਨ ਰਹੀ ਹਾਂ, ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਬਣ ਜਾਣਾ। ਹਿਸਾਬ ਲਾ ਲਓ ਹੁਣ ਕੀ ਕਹਿ ਰਹੇ ਨੇ ਉਹ। ਕਹਿਣ ਦਾ ਮਤਲਬ ਕਿ ਜਿਹੜੀ ਪਹਿਲੀ ਪ੍ਰਧਾਨਗੀ ਨਿਕਲੀ ਆ ਉਹਨਾਂ ਦੀ, ਚਾਹੇ 1 ਮਰਤਬਾ 2 ਮਰਤਬਾ 4 ਮਰਤਬਾ, ਉਹ ਲਿਫਾਫੇ ਚ ਹੀ ਨਿਕਲੀ ਆ। ਉਹ ਖੁਦ ਮੰਨ ਰਹੇ ਨੇ, ਔਨ ਕੈਮਰਾ ਮੰਨੇ ਨੇ ਅੱਜ ਕਿ ਬਈ ਜਿੰਨੀ ਵਾਰੀ ਮੈਂ ਪ੍ਰਧਾਨ ਬਣੀ ਆ ਤੇ ਠੀਕ ਮੈਨੂੰ ਵੀ ਨਹੀਂ ਸੀ ਪਤਾ ਜਦੋਂ ਤੱਕ ਮੈਂ ਬਣੀ। ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਗੁੰਝਲਦਾਰ ਪਰਿਸਥਿਤੀ ਹੈ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ, ਕਿਉਂਕਿ ਹੁਣ ਐਸਜੀਪੀਸੀ ਦਾ ਹੀ ਮੇਨ ਦੇਖੋ ਇਸ ਵੇਲੇ ਇਹਨਾਂ ਦੇ ਕੋਲ ਵਸੀਲਾ ਹੈ। ਜੇ ਰਾਜਨੀਤੀ ਦੇ ਵਿੱਚ ਮਾੜਾ ਮੋਟਾ ਇਸ ਵੇਲੇ ਪੈਰ ਅੜਿਆ ਪਿਆ ਹੈ ਤੇ ਨਹੀਂ ਤਾਂ ਫਿਰ ਉਹ ਵੀ ਉਖੜ ਜਾ ਸੀ। ਸੋ ਇਸ ਕਰਕੇ ਹੁਣ ਇਹ ਦੇਖਣਾ ਹੋਏਗਾ, ਜਿਹੜੀ ਜਨਰਲ ਹਾਊਸ ਦੀ ਮੀਟਿੰਗ ਹੋਏਗੀ ਇਹਨਾਂ ਦੀ, ਹਾਊਸ ਦਾ ਜਿਹੜਾ ਇਜਲਾਸ ਆ ਉਹ ਸ਼ਾਇਦ 9 ਨਵੰਬਰ ਨੂੰ ਹੈ। ਤਾਂ ਬੀਬੀ ਜੀ ਤੇ ਤਿਆਰ ਨੇ। ਉਹ ਕਹਿੰਦੇ ਨੇ ਕਿ ਬਈ ਜੇ ਨਾ ਵੀ ਮੈਨੂੰ ਪਾਰਟੀ ਪ੍ਰਧਾਨ ਬਣਾਏਗੀ ਤੇ ਮੈਂ ਤੇ ਚੋਣਾਂ 'ਚ ਜਾਣਾ ਹੀ ਜਾਣਾ। ਚੋਣ ਤੋਂ ਭਾਵ ਕੀ ਹੈ ਕਿ ਵੀ ਜਿਹੜੇ ਮੈਂਬਰ ਨੇ ਉਹ ਹੀ ਪ੍ਰਧਾਨ ਨੂੰ ਚੁਣ। ਉੱਥੇ ਜੇ ਧਾਮੀ ਸਾਹਿਬ ਜਿਹੜੇ ਕਿ ਹੁਣ ਸੰਭਾਵੀ ਤੌਰ ਤੇ ਅਕਾਲੀ ਦਲ ਬਾਦਲ ਵੱਲੋਂ ਉਮੀਦਵਾਰ ਹੋਣਗੇ, ਤੇ ਜੇ ਦਾਅਵੇਦਾਰ ਕੋਈ ਦੂਸਰਾ ਉੱਠ ਖਲੋਂਦਾ ਉੱਥੇ ਤਾਂ ਫਿਰ ਵੋਟਿੰਗ ਹੋਏਗੀ ਨਾ, ਐਸਜੀਪੀਸੀ ਮੈਂਬਰ ਵੋਟ ਪਾਉਣਗੇ, ਤਾਂ ਉੱਥੇ ਫਿਰ ਖੇਡ ਵਿਗੜ ਵੀ ਸਕਦੀ ਹੈ। ਤਾਂ ਇਸ ਕਰਕੇ ਇਹ ਇੱਕ ਅਲੱਗ ਤਰ੍ਹਾਂ ਦਾ ਚੈਲੰਜ ਹੈ ਸੁਖਬੀਰ ਸਿੰਘ ਬਾਦਲ ਸਾਹਮਣੇ। ਵੈਸੇ ਅਕਾਲੀ ਦਲ ਨੂੰ ਚੈਲੰਜ ਕੋਈ ਨਵੇਂ ਨਹੀਂ ਹੈ, ਕੈਰੋ ਨੇ ਵੀ ਚੈਲੰਜ ਪੇਸ਼ ਕੀਤਾ ਸੀਗਾ ਸਾਧ ਸੰਗਤ ਬੋਰਡ ਬਣਾ ਕੇ, ਬੜਾ ਜ਼ਬਰਦਸਤ, ਪਰ ਉਹ ਵੀ ਬਾਰੀ ਸੀ। ਅਮਰਿੰਦਰ ਸਿੰਘ ਜਦੋਂ ਪਹਿਲੀ ਵਾਰੀ ਚੀਫ ਮਿਨਿਸਟਰ ਬਣੇ ਨੇ, ਉਸ ਵੇਲੇ ਵੀ ਇਹਨਾਂ ਨੇ ਇੱਕ ਚੈਲੰਜ ਪੇਸ਼ ਕਰਨ ਦਾ ਯਤਨ ਕੀਤਾ ਸੀ, ਪਰ ਉਹ ਵੀ ਬਾਰੀ ਸੀ। ਪਰ ਇਹ ਅੰਦਰੂਨੀ ਚੈਲੰਜ ਆ। ਮੌਕੇ ਤੇ ਕੋਈ ਗੇਮ ਘੁੰਮ ਜਾਵੇ, ਤੁਹਾਨੂੰ ਪਤਾ ਹੀ ਆ ਗੇਮ ਘੁੰਮਣ ਲੱਗਿਆ ਅੱਜ ਕੱਲ ਮਿੰਟ ਲੱਗਦਾ ਆ। ਜਿਵੇਂ ਅਕਾਲੀ ਦਲ ਦਿੱਲੀ ਜਿਹੜਾ ਸੀਗਾ, ਇਹਨਾਂ ਦੀ ਜਿਹੜੀ ਆਪਣੀ ਮਤਲਬ ਕਿ ਇੱਕ ਸਾਖ ਕਹਿ ਲਓ, ਅਕਾਲੀ ਦਲ ਨਾਲੋਂ ਟੁੱਟ ਕੇ ਤੇ ਉਹ ਹੁਣ ਅਕਾਲੀ ਦਲ ਦਿੱਲੀ ਸਟੇਟ ਬਣ ਗਿਆ। ਅਕਾਲੀ ਦਲ ਜਿਹੜਾ ਦਿੱਲੀ ਵਾਲਾ ਸੀਗਾ, ਤੁਸੀਂ ਦੇਖਿਆ ਹੀ ਹੈ ਨਾ ਸਾਰਾ ਕੁਝ, ਅਕਾਲੀ ਦਲ ਕਿਸ ਤਰ੍ਹਾਂ ਉੱਥੇ ਖਿੰਡ ਗਿਆ ਇਹਨਾਂ ਦਾ, ਤੇ ਫਿਰ ਸਰਨੇ ਹੋਰਾਂ ਦੇ ਨਾਲ ਹੁਣ ਇਹਨਾਂ ਨੂੰ ਗੰਢਣੀ ਪਈ। तो ਇਹ ਆ ਕਿ ਗੇਮ ਖਿਲਰ ਲੱਗਿਆ ਰਾਜਨੀਤੀ ਚ, ਕੋਈ ਪਤਾ ਨਹੀਂ ਲੱਗਦਾ ਹੁੰਦਾ। ਪਰ ਬੀਬੀ ਜਗੀਰ ਕੌਰ ਹਾਲ ਦੀ ਘੜੀ ਤੇ ਉਹਨਾਂ ਦੀ ਜੇ ਆਪਾਂ ਸ਼ਬਦਾਵਲੀ ਵੇਖੀਏ, ਉਹ ਇਸੇ ਰੌਂਚ ਹੀ ਨਜ਼ਰ ਆਉਂਦੇ ਆ ਕਿ ਬਈ ਮੈਂ ਇੱਕ ਵਾਰੀ ਆਪਣੀ ਦਾਅਵੇਦਾਰੀ ਜ਼ਰੂਰ ਪੇਸ਼ ਕਰਾਂਗੀ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਬੀਬੀ ਜੀ ਨੂੰ ਸ਼ਾਇਦ ਮਨਾ ਲਿਆ ਜਾਵੇ, ਪਰ ਜੇ ਨਹੀਂ ਮੰਨਦੇ ਤਾਂ ਸਥਿਤੀ ਬੜੀ ਉਲਟ ਫੁਲਟ ਜੀ ਹੋ ਜਾਏਗੀ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਗੱਲ ਕਰੀਏ ਬਾਜਵਾ ਸਾਹਿਬ ਦੀ। ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਵੱਡੀ ਭਵਿੱਖਬਾਣੀ ਕਰ ਗਏ ਆ। ਇਹਨਾਂ ਦੀਆਂ ਅੱਗੇ 2-4 ਭਵਿੱਖਬਾਣੀਆਂ ਜਿਹੜੀਆਂ ਨੇ ਉਹ ਠੀਕ ਵੀ ਹੋਈਆਂ ਨੇ, ਸਹੀ ਵੀ ਹੋਈਆਂ ਨੇ, ਤੇ ਕਿਤੇ ਇਹ ਆ ਵੀ ਉਹ ਬਿਲਕੁਲ ਸਿਆਸਤ ਛੱਡ ਕੇ ਸਿਆਸਤ ਦੇ ਵਿੱਚ ਰਹਿ ਕੇ, ਜਿਵੇਂ ਉਹ ਹੈਗਾ ਪ੍ਰਸ਼ਾਂਤ ਕਿਸ਼ੋਰ ਪੀਕੇ, ਉਹ ਜਿਵੇਂ ਕਰਦਾ ਸਿਆਸਤ ਦੇ ਵਿੱਚ, ਉਵੇਂ ਇਹ ਭਵਿੱਖਬਾਣੀਆਂ ਦਾ ਕੰਮ ਸ਼ੁਰੂ ਕਰ ਲੈਣ ਕਿ ਬਈ ਮੈਂ ਭਵਿੱਖਬਾਣੀਆਂ ਹੀ ਕਰਿਆ ਕਰਾਂਗਾ ਰਾਜਨੀਤੀ ਦੇ ਵਿੱਚ ਰਹਿ ਕੇ। ਤੇ ਜਿਹਨੇ ਭਵਿੱਖਬਾਣੀ ਕਰਾਉਣੀ ਆ ਫਿਰ ਤੁਹਾਨੂੰ ਪਤਾ ਹੀ ਹੈ ਭਵਿੱਖਬਾਣੀ ਵਾਸਤੇ ਕੋਈ ਦਾਨ ਰੱਖਣਾ ਵੀ ਹੁੰਦੀ ਹੈ। ਤਾਂ ਖੈਰ ਦੇਖੋ ਗੱਲ ਇਹ ਆ ਕਿ ਇਹਨਾਂ ਨੇ ਜਿਹੜੀ ਭਵਿੱਖਬਾਣੀ ਕੀਤੀ ਆ ਕਿ 2024 ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਰਹੇਗੀ ਨਹੀਂ, ਸਰਕਾਰ ਆ ਜਾਣੀ ਆ ਭਾਜਪਾ ਦੀ। ਦੇਖੋ ਬੜੀ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ। ਇਹ ਕਹਿੰਦੇ ਆ ਕਿ ਸੇਮ ਜਿਹੜੀ ਮਤਲਬ ਕਿ ਮਹਾਰਾਸ਼ਟਰ ਦੇ ਵਿੱਚ ਹੋਈ ਸੀ, ਉਹੀ ਕਹਾਣੀ ਇੱਥੇ ਦੁਹਰਾਈ ਜਾਏਗੀ ਵੀ ਮਤਲਬ ਕਿ ਰਿਵੋਲਟ ਇਹਨਾਂ ਦੇ ਬੰਦੇ ਦੇ ਥਰੂ, ਔਰ ਇੱਕ ਵੱਡਾ ਗੁੱਛਾ ਟੁੱਟ ਕੇ ਭਾਜਪਾ ਦੇ ਨਾਲ ਔਰ ਭਾਜਪਾ ਦੇ ਬੈਨਰ ਹੇਠ
ਨਵੀਂ ਫਿਲਮ ਤਿਆਰ। ਜੀ। ਹਾਲਾਂਕਿ ਇਹਨਾਂ ਨੇ ਬੜੇ ਤਿੱਖੇ ਪ੍ਰਤੀਕਰਮ ਦਿੱਤੇ। ਅਮਨ ਅਰੋੜਾ ਹੋਰੀ ਕਹਿੰਦੇ ਇਹਨੂੰ ਬਾਜਵਾ ਤਾਂ ਕਹੋ ਹੀ ਨਹੀਂ, ਇਹ ਤਾਂ ਭਾਜਪਾ ਹੈ, ਇਹ ਤਾਂ ਭਾਜਪਾ ਦਾ ਏਜੰਟ ਹੈ, ਇਹਨੇ ਤੇ ਗੱਲ ਹੀ ਭਾਜਪਾ ਦੀ ਕਰਨੀ ਆ। ਜੀ। ਤਾਂ ਖੈਰ ਦੇਖੋ, ਐਸੀ ਸੰਭਾਵਨਾ ਲੱਗਦੀ ਤਾਂ ਹੈ ਨਹੀਂ, ਮੈਨੂੰ ਤਾਂ ਨਹੀਂ ਲੱਗਦੀ ਘੱਟੋ ਘੱਟ ਕਿ ਐਸਾ ਇੰਨੇ ਘੱਟ ਸਮੇਂ ਦੇ ਵਿੱਚ ਹੋ ਜਾਏਗਾ। ਐਸਾ ਇਹ ਕਰਨ ਦਾ ਮਾਦਾ ਰੱਖਦੇ ਨੇ ਇਹਨਾਂ ਦੇ ਜ਼ਿਆਦਾਤਰ ਐਮਐਲਏ। ਤਾਂ ਭਾਈ ਬਾਕੀ ਪਤਾ ਨਹੀਂ ਹੁੰਦਾ ਸਿਆਸਤ ਦੇ ਵਿੱਚ ਕੀ ਹੋ ਜਾਣਾ। ਖੈਰ ਬਾਜਵਾ ਸਾਹਿਬ ਇਹ ਗੱਲ ਦਾ ਤਾਂ ਪਹਿਲਾਂ ਵਿਰੋਧ ਵੀ ਕਰ ਚੁੱਕੇ ਆ। ਉਹ ਜਦੋਂ ਕਹਿੰਦੇ ਸੀ ਕਿ ਸਾਡੇ ਬੰਦੇ ਤੋੜਨ ਪੈਂਦੇ ਨੇ, ਪਿੱਛੇ ਜੇ ਕਿੰਨਾ ਰੌਲਾ ਪਿਆ। ਇਜਲਾਸ ਵਾਲੀ ਵੀ ਤੇ ਇਹਨਾਂ ਨੇ ਭਵਿੱਖਬਾਣੀ ਕੀਤੀ ਸੀ ਨਾ ਬਾਜਵਾ ਨੇ, ਕਿ ਲੋ ਵੀ ਹੁਣ ਇਹ ਇਜਲਾਸ ਸੱਦੇਗਾ ਜੀ। ਤੇ ਉਹ ਸਾਰੀ ਭਵਿੱਖਬਾਣੀ ਮਤਲਬ ਕਿ ਪਹਿਲਾਂ ਹੀ ਕਰ ਦਿੱਤੀ ਸੀ, ਅਗਾਊ ਕੀਤੀ ਸੀ ਬਾਜਵਾ ਸਾਹਿਬ ਨੇ। ਪਰ ਗੱਲ ਇਹ ਆ ਨਾ ਕਿ ਉਹ ਜਦੋਂ ਉਹ ਦਾਅਵਾ ਕਰਦੇ ਕਿ ਸਾਡੇ ਬੰਦੇ ਤੋੜ ਰਹੇ ਆ, ਉਦੋਂ ਤੁਸੀਂ ਮੰਨਦੇ ਨਹੀਂ ਜੇ। ਹੁਣ ਜਦੋਂ ਕਹਿੰਦੇ ਨੇ ਕਿ ਸਭ ਅੱਛਾ ਹੈ ਸਭ, ਤਾਂ ਹੁਣ ਤੁਸੀਂ ਕਹਿੰਦੇ ਕਿ ਤੁਹਾਡੇ ਬੰਦੇ ਉਹਨਾਂ ਨੇ ਚੁੱਕ ਕੇ ਲੈ ਜਾਣੇ ਆ। ਰਾਜਨੀਤੀ ਦਾ ਪੈਮਾਨਾ ਕਿਹੜਾ ਸਹੀ ਮੰਨੀਏ। ਹਾਲਾਂਕਿ ਸੰਭਵ ਸਭ ਕੁਛ ਆ, ਸੱਚੇ ਉਹ ਵੀ ਆ, ਝੂਠੇ ਤੁਸੀਂ ਵੀ ਨਹੀਂ ਹੈ, ਪਰ ਇਹ ਭਵਿੱਖਬਾਣੀ ਹੈ ਜਿਹੜੀ ਕਾਫੀ ਚਰਚਿਤ ਹੋਈ ਅੱਜ ਦੇ ਦਿਨ ਦੀ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਆਪਾਂ ਗੱਲ ਕਰੀਏ ਇੰਟੈਲੀਜੈਂਸ ਬਿਲਡਿੰਗ ਤੇ ਜਿਹੜਾ ਹਮਲਾ ਹੋਇਆ ਸੀਗਾ। ਇਹ ਜੁਵੇਨਾਈਲ ਸੀਗਾ, ਮੁੰਡਾ 18 ਸਾਲ ਤੋਂ ਸ਼ਾਇਦ ਘੱਟ ਸੀ। ਨਾਬਾਲਗ, ਹਾਂਜੀ ਆਪਾਂ ਇਹਨੂੰ ਨਾਬਾਲਗ ਕਹਿ ਸਕਦੇ, ਨਾਬਾਲਗ ਕਹਿ ਸਕਦੇ ਆ। ਤੇ ਉਹ ਹੁਣ 6 ਹਾਂਜੀ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜੀ। ਹਾਂਜੀ, ਇਹ ਨਾ ਯੂਪੀ ਦਾ ਹੈ। ਮੈਂ ਤੁਹਾਨੂੰ ਇਹਦਾ ਵੀ ਸ਼ਾਇਦ ਕਦੇ ਲਿੰਕ ਦੱਸਿਆ ਕਿ ਨਹੀਂ ਦੱਸਿਆ। ਜੀ। ਜੇ ਮੈਂ ਕਿਤੇ ਨਹੀਂ ਦੱਸ ਪਾਇਆ ਤੇ ਮੈਂ ਦੱਸ ਦੇਣਾ ਤੁਹਾਨੂੰ। ਹੂੰ। ਇਹ ਨਾ 2 ਬੰਦੇ ਯੂਪੀ ਦੇ ਆ ਇਸ ਅਟੈਕ ਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਗਏ ਨੇ। ਜੀ ਜੀ। ਅੱਛਾ, ਕਮਾਲ ਦੀ ਗੱਲ ਇਹ ਆ ਕਿ 2 ਬੰਦੇ ਜਿਹੜੇ ਆ ਇਹ ਦੋਵੇਂ ਲੀਡਰਾਂ ਦੇ, ਯੂਪੀ ਦੇ ਉੱਥੇ ਵੱਡੇ ਲੀਡਰਾਂ ਦੇ ਫਾਰਮ ਹਾਊਸਾਂ ਤੇ ਰਹਿੰਦੇ ਰਹੇ ਨੇ। ਇੱਕ ਤੇ ਬਤੌਰ ਸਿਕਿਉਰਿਟੀ ਗਾਰਡ ਰਹਿੰਦਾ ਹੈ ਜੀ। ਅੱਛਾ, ਪੰਜਾਬ ਪੁਲਿਸ ਨੇ ਕੋਈ ਜਾਂਚ ਪੜਤਾਲ ਕੀਤੀ ਹੋਏਗੀ ਅੰਦਰ ਖਾਤੇ। ਮੈਂ ਨਹੀਂ ਕਹਿੰਦਾ ਕਿ ਇਹਨਾਂ ਨੇ ਇਸ ਲਿੰਕ ਨੂੰ ਟੋਲਿਆ ਨਹੀਂ ਹੋਏਗਾ, ਟੋਇਆ ਹੋਏਗਾ, ਜ਼ਰੂਰ ਟੋਇਆ ਹੋਏਗਾ। ਪਰ ਸਾਡੇ ਤੱਕ ਇਹ ਗੱਲ ਜਿਹੜੀ ਆ ਨਾ ਯੂਪੀ ਚੋਂ ਪਹੁੰਚੀ ਕਿ ਬਈ ਇਹ ਬੰਦੇ ਇੱਥੇ ਰਹਿੰਦੇ ਰਹੇ ਨੇ। ਔਰ ਮੈਂ ਜ਼ਿਲ੍ਹਾ ਵੀ ਦੱਸ ਦਿੰਦਾ, ਫੈਜ਼ਾਬਾਦ ਜੀ ਜੀ, ਅਯੁੱਧਿਆ ਏਰੀਆ ਜਿਹੜਾ ਉੱਥੇ ਇਹ ਰਹਿੰਦੇ ਰਹੇ ਨੇ, ਠਹਿਰਦੇ ਰਹੇ ਨੇ। ਹਾਲਾਂਕਿ ਹੋ ਸਕਦਾ ਕਿ ਕੋਈ ਐਸੀ ਵੈਸੀ ਗੱਲ ਨਾ ਹੋਵੇ, ਪਰ ਇਹ ਜਿਹੜਾ ਫੈਕਟ ਆ ਨਾ ਇਹ ਕਾਫੀ ਦਿਲਚਸਪ ਆ। ਕਿਉਂਕਿ ਇਸ ਤਰ੍ਹਾਂ ਦੇ ਬੰਦੇ ਤੁਰੇ ਫਿਰਦੇ ਜਦੋਂ ਘਰੋਂ ਬਾਹਰ ਹੋ ਗਏ, ਘਰ ਜੂ ਛੱਡ ਦਿੱਤਾ, ਤੇ ਫਿਰ ਪਤਾ ਨਹੀਂ ਉਹਨਾਂ ਦਾ ਕਿੱਥੇ ਟਿਕਾਣਾ ਬਣ ਜਾਣਾ। ਹੁਣ ਦੂਜੀ ਗੱਲ ਜਿਹੜੀ ਹੈ ਕਿ ਇਹਨੂੰ ਨਾਬਾਲਗ ਨੂੰ ਇਹਨਾਂ ਨੇ 6 ਦਿਨ ਦੇ ਰਿਮਾਂਡ ਵਾਸਤੇ ਇੱਥੇ ਮੁਹਾਲੀ ਲਿਆਂਦਾ ਹੈ। ਇਹ ਪੁੱਛਗਿੱਛ ਕਰੂਗੇ। ਹੋ ਸਕਦਾ ਕਿ ਹੁਣ ਪੰਜਾਬ ਪੁਲਿਸ ਖੁੱਲ ਕੇ ਥੋੜੀ ਜਿਹੀ ਤਫਤੀਸ਼ ਕਰੇ ਆਪਣੀ, ਕਿਉਂਕਿ ਅੱਗੇ ਇਹ ਕਸਟਡੀ 'ਚ ਸੀਗਾ ਉੱਥੇ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ। ਪਰ ਇੱਕ ਚੀਜ਼ ਹੋਰ ਵੇਖਣ ਵਾਲੀ ਆ ਇਹ ਤੋਂ ਇਲਾਵਾ, ਹੁਣ ਇਹ ਤੇ ਖਬਰ ਇੱਥੇ ਖਤਮ ਹੋ ਗਈ। ਛੋਟੀ ਜਿਹੀ ਖਬਰ ਹੈ ਕਿ ਉਹਨੂੰ 6 ਦਿਨਾਂ ਦਾ ਇਹ ਸਾਰਾ ਕੁਛ ਹੈ ਜਿਹੜਾ ਇਹ ਬਈ ਉਹ ਕੀਤਾ ਜਾਏਗਾ, ਕਰਾਇਆ ਜਾਏਗਾ। ਤਾਂ ਗੱਲ ਇਹ ਆ ਕਿ ਬਈ ਮਤਲਬ ਹੁਣ ਜਦੋਂ ਆਪਾਂ ਇਸ ਮਾਮਲੇ ਨੂੰ ਥੋੜਾ ਜਿਹਾ ਅੱਗੇ ਤੋਰ ਕੇ ਦੇਖਦੇ ਹਾਂ, ਇੱਥੇ ਇੱਕ ਹੋਰ ਆ ਦੋਸ਼ੀ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ, ਚੜਤ ਸਿੰਘ। ਅਕਸਰ ਤੁਸੀਂ ਇਹ ਨਾਮ ਸੁਣਿਆ ਹੋਣਾ, ਜਿਹੜਾ ਬੀਤੇ ਦਿਨ ਇਹਨਾਂ ਨੇ ਫੜਿਆ ਸੀਗਾ ਜੀ। ਅੱਛਾ, ਚੜਤ ਸਿੰਘ ਬਾਰੇ ਅਕਾਲੀ ਦਲ ਬਾਦਲ ਦੇ ਹੀ ਜਾਂ ਇਨਫੈਕਟ ਕਹਿ ਲੋ ਕਿ ਅਕਾਲੀ ਦਲ ਬਾਦਲ ਦੇ ਸੁਪਰੀਮੋ ਜਿਹੜੇ ਆ ਜੀ, ਇਹਨਾਂ ਦੇ ਜਵਾਈ ਹੈ, ਦਮਾਦ ਹੈ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਜਿਹੜਾ ਸਲਾਹਕਾਰ ਆ ਗੁਰਮੁਖ ਭੁੱਲਾ, ਗੁਰਮੁਖ ਸਿੰਘ ਭੁੱਲਾ, ਬਲੇਰ ਵੀ ਕਹਿ ਦਿੰਦੇ ਆ, ਉਹ ਬੜੇ ਅੱਜ ਕੱਲ ਖਲਾਰੇ ਪਾ ਰਿਹਾ। ਉਹ ਕਹਿੰਦਾ ਕਿ ਚੜ੍ਹਤ ਨੂੰ ਇੱਥੋਂ ਤੱਕ ਪਹੁੰਚਾਉਣ ਵਾਲਾ ਕਥਿਤ ਤੌਰ ਤੇ ਸਾਰਾ ਰੋਲ ਅਦਾ ਕਰਨ ਵਾਲਾ ਵਿਰਸਾ ਸਿੰਘ ਬੇਟੂਆ ਸੀ। ਕਿਉਂ? ਕਿਉਂਕਿ ਜਦੋਂ ਫਾਈਟ ਹੋਈ 2 ਇਹਨਾਂ ਦੀ ਗੱਭਰੂਆਂ ਦੀ ਆਪਸ ਦੇ ਵਿੱਚ, ਇੱਕ ਸ਼ਸ਼ੀ ਸੀ ਮੁੰਡਾ, ਉਸ ਟਾਈਮ ਮੁੰਡੇ ਸੀ ਦੋਨੇ, ਤਾਂ ਸ਼ਸ਼ੀ ਨੇ ਤੇ ਫੈਰ ਮਾਰਿਆ ਸੀ, ਇਹਨਾਂ ਨੇ ਇਹਨੂੰ ਹਸਪਤਾਲ 'ਚ ਵੀ ਦਾਖਲ ਨਹੀਂ ਹੋਣ ਦਿੱਤਾ, ਤੇ ਇਹ ਉੱਥੋਂ ਮਤਲਬ ਕਿ ਭਗੌੜਾ ਹੋ ਗਿਆ ਤੇ ਇਹਨੇ ਸ਼ਸ਼ੀ ਮਾਰ ਦਿੱਤਾ, ਤੇ ਇਹ ਅੱਜ ਇੱਥੋਂ ਤੱਕ ਪਹੁੰਚ ਗਿਆ। ਮਤਲਬ ਕਿ ਵੇਖੋ ਗੱਲਾਂ ਗਾਂ ਦੀ ਗਾਂ ਕਿੱਧਰ ਨੂੰ ਤੁਰੀਆਂ ਜਾਂਦੀਆਂ ਨੇ, ਕਹਾਣੀਆਂ ਚੋਂ ਕਹਾਣੀਆਂ ਨਿਕਲ ਆਉਂਦੀਆਂ, ਅਧਿਆਏ ਨਾਲ ਅਧਿਆਏ ਜੁੜ ਰਹੇ ਨੇ। ਹਾਲਾਂਕਿ ਵਿਰਸਾ ਸਿੰਘ ਵਲਟੋਆ ਨਾਲ ਸਾਡੀ ਟੀਮ ਨੇ ਰਾਬਤਾ ਕੀਤਾ ਤੇ ਉਹ ਕਹਿ ਰਹੇ ਸਨ ਕਿ ਮੈਂ ਲੀਗਲ ਨੋਟਿਸ ਭੇਜਾਂਗਾ ਇਹਨੂੰ। ਹਾਲਾਂਕਿ ਉਹਨਾਂ ਦਾ ਵਰਜ਼ਨ ਇਹ ਸੀ ਇਸ ਪੱਖ ਤੇ, ਪਰ ਕਹਾਣੀ ਚੋਂ ਗਾਂ ਕਹਾਣੀ ਕੋਈ ਨਾ ਕੋਈ ਨਿਕਲ ਆ ਰਹੀ ਹੈ। ਤਾਂ ਇਹਦੇ ਚੋਂ ਹੁਣ ਅੱਗੇ ਕੀ ਨਿਕਲਦਾ ਦੇਖਦੇ ਆਪਾਂ ਜੀ। ਪੰਜਾਬ ਰੋਡਵੇਜ਼ ਦੇ 4 ਅਧਿਕਾਰੀ ਕਰਮਚਾਰੀ ਮੁਅੱਤਲ ਕਰ ਦਿੱਤੇ ਗਏ ਮਿੰਟੂ ਜੀ।
हाँ जी, देखो एक ही है कि ਪ੍ਰਵੀਨ ਜੀ ਬਲੈਕ ਸ਼ੀਪਸ ਵਾਲਾ ਮਸਲਾ ਹੀ ਕਹਿ ਸਕਦੇ ਹਾਂ ਆਪਾਂ। ਪੰਜਾਬ ਰੋਡਵੇਜ਼ ਦੇ ਜਿਹੜੇ 4 ਅਧਿਕਾਰੀ ਜਾਂ 4 ਕਰਮਚਾਰੀ ਜਿਹੜੇ ਆ, ਜੀ ਇਹ ਸਾਰਾ ਕੁਝ ਹੋਇਆ। ਅਸਲ 'ਚ ਕੀ ਹੈ ਕਿ ਇਹ ਹਟਦੇ ਨਹੀਂ ਹੈ। ਹੂੰ ਚਲੋ ਆਪਾਂ ਕਹਿ ਦਿੰਦੇ ਕਿ ਪਰਮਾਨੈਂਟ ਜੌਬ ਮਿਲ ਜੇ ਵੀ ਯਾਰ, ਪਰਮਾਨੈਂਟ ਸੀਟ ਤੇ ਕੋਈ ਬਹਿ ਜਾਵੇ ਹੂੰ ਤੇ ਬੱਲੇ ਬੱਲੇ ਆ। ਜਿਹੜਾ ਬੰਦਾ ਬੇਰੁਜ਼ਗਾਰ ਉਹਦਾ ਸੁਪਨਾ ਹੁੰਦਾ। ਜਦੋਂ ਸੀਟ ਤੇ ਬਹਿ ਜਾਂਦੇ ਆ ਆਪਣੇ, ਮੈਂ ਮਾਫ ਕਰਨਾ ਮੁਆਸ਼ਰੇ ਦੀ ਗੱਲ ਕਰ ਰਿਹਾ ਮੈਂ ਇੱਥੇ, ਸਮਾਜ ਦੀ। ਹਾਂਜੀ ਹਾਂਜੀ ਫਿਰ ਸਾਡਾ ਇਹ ਹੁੰਦਾ ਹੈ ਕਿ ਅਸੀਂ ਫਿਰ ਉਸ ਟਾਈਮ ਆਪਣਾ ਹੀ ਨਹੀਂ ਸੋਚਦੇ ਕਿ ਹੁਣ ਚਲੋ ਯਾਰ ਆਪਣੀ ਜ਼ਿੰਦਗੀ ਸੈੱਟ ਹੋ ਗਈ। ਫਿਰ ਅਸੀਂ ਨਾ 7 ਪੀੜ੍ਹੀਆਂ ਦਾ ਕੋਟਾ ਉੱਥੇ ਇਕੱਠਾ ਕਰਨਾ ਸਟਾਰਟ ਕਰ ਦਿੰਦੇ ਹਾਂ। ਜੀ ਤਾਂ ਸਾਡੇ 'ਚ ਇਹ ਕਮੀ ਹੈ। ਤੋ ਇਹ ਹੁਣ ਜਿਹੜੇ 4 ਸਸਪੈਂਡ ਕੀਤੇ ਨੇ ਨਾ ਮੁਕਤਸਰ ਦੇ ਵਿੱਚੋਂ, ਡਿਪੂ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ, ਪੰਜਾਬ ਰੋਡਵੇਜ਼ ਦਾ ਡਿਪੂ ਹੈ ਨਾ ਮੁਕਤਸਰ ਹਾਂਜੀ ਦੇ ਹਾਂਜੀ ਵਿੱਚ। ਹੈਗਾ ਹੈਗਾ ਇਹਦੇ 'ਚ ਜਨਰਲ ਮੈਨੇਜਰ GM, ਅੱਛਾ ਉਸ ਤੋਂ ਇਲਾਵਾ ਸਬ ਇੰਸਪੈਕਟਰ, ਹੂੰ ਸੀਨੀਅਰ ਸਹਾਇਕ ਜੀ ਤੇ ਇੱਕ ਕੰਡਕਟਰ ਹੈ। ਅਸਲ 'ਚ ਇਹਨਾਂ ਤੇ ਦੋਸ਼ ਇਹ ਲੱਗਾ ਕਿ ਇਹਨਾਂ ਨੇ ਕੁਝ ਵਿੱਤੀ ਬੇਨੀਮੀਆਂ ਕੀਤੀਆਂ। ਵਿੱਤੀ ਬੇਨੀਮੀਆਂ ਵੀ ਐਉਂ ਕੀਤੀਆਂ ਕਿ ਜਿੱਦਾਂ ਮਤਲਬ ਕਿ ਅੱਡਾ ਪਰਚੀ ਹੁੰਦੀ ਹੈ ਜੀ ਪ੍ਰਾਈਵੇਟ ਬੱਸਾਂ ਦੀ ਨਾ, ਅੱਡਾ ਪਰਚੀ ਹੁੰਦੀ ਹੈ, ਤੇ ਉਹ ਕੱਟ ਕੇ ਗਏ ਨਾ ਖਜ਼ਾਨੇ 'ਚ ਜਮਾ ਹੀ ਨਹੀਂ ਕਰਵਾਈ, ਤਾਂ ਕਾਰਵਾਈ ਹੋ ਗਈ ਹੈ। ਹੂੰ ਅੱਛਾ, ਇਸ ਤੋਂ ਪਹਿਲਾਂ ਹੋਰ ਗ੍ਰਿਫਤਾਰੀਆਂ ਹੋਈਆਂ ਨੇ, ਵਿਜੀਲੈਂਸ ਨੇ ਗ੍ਰਿਫਤਾਰੀਆਂ ਕੀਤੀਆਂ ਨੇ ਪ੍ਰਵੀਨ ਜੀ ਕੁਝ ਦਿਨ ਪਹਿਲਾਂ, ਜੀ ਖਾਸ ਤੌਰ ਤੇ ਜਲੰਧਰ ਇਲਾਕੇ ਦੇ ਵਿੱਚੋਂ। ਹੂੰ ਉਹਦੇ 'ਚ ਕੀ ਇੰਕਸ਼ਾਫ ਹੋਇਆ ਕਿ ਇਹ ਮਹਾਰਥੀ ਜਿਹੜੇ ਆ, ਹੂੰ ਇਹ ਰੋਡਵੇਜ਼ ਦਾ ਟਾਈਮ ਹੀ ਵੇਚ ਰਹੇ ਸੀਗੇ ਪ੍ਰਾਈਵੇਟ ਬੱਸਾਂ ਨੂੰ। ਹੁਣ ਬੱਸ ਟਰਾਂਸਪੋਰਟਰ ਕਿਹੜੇ ਵੱਡੇ ਆ ਸਭ ਨੂੰ ਪਤਾ ਨਹੀਂ ਜੀ। ਟਰਾਂਸਪੋਰਟਰ ਜੀ ਜੀ ਵੱਡੇ ਅੱਡਿਆਂ 'ਚ ਕਿੰਨਾਂ ਦੀਆਂ ਬੱਸਾਂ ਲੱਗਦੀਆਂ ਨੇ, ਜੀ ਯਾਨੀ ਉਹਦੇ 'ਚ ਕਾਂਗਰਸੀ ਕਾਲੀਆਂ ਦਾ ਮੈਟਰ ਨਹੀਂ ਹੈ। ਸਾਰੇ ਆਪਾਂ ਨੂੰ ਪਤਾ ਜ਼ਿਆਦਾਤਰ ਰਸੂਖਦਾਰ ਘਰਾਂ ਨੇ, ਸਿਆਸਤ ਨਾਲ ਜੁੜੇ ਘਰਾਂ ਨੇ। ਜੀ ਤਾਂ ਇਹ ਕੀ ਕਰਦੇ ਸੀ, 1 ਮਿੰਟ 40 ਰੁਪਈਆਂ 'ਚ ਵੇਚ ਦਿੰਦੇ ਸੀ। ਤੁਸੀਂ ਹਿਸਾਬ ਲਾ ਲਓ 1 ਮਿੰਟ 40 'ਚ। ਜੀ ਤਾਂ ਇਹ ਇਸ ਤਰ੍ਹਾਂ ਕਰਦੇ ਕਰਦੇ ਮਤਲਬ ਕਿ ਕਰੋੜਾਂ ਦਾ ਘੁਟਾਲਾ ਇਹ ਨਿਕਲਿਆ। ਉਸ ਤੋਂ ਪਹਿਲਾਂ ਜੇ ਪਿੱਛੇ ਜਾਓਗੇ ਤੇ ਬਠਿੰਡੇ ਦੇ ਵਿੱਚ ਟਿਕਟ ਮਸ਼ੀਨ ਘੁਟਾਲਾ ਵੀ ਨਿਕਲਿਆ ਸੀ। ਨਿਕਲਿਆ ਸੀ ਤੋ ਇਹ ਚੀਜ਼ਾਂ ਨੇ ਕਿ ਬਈ ਫਿਰ ਤੁਸੀਂ ਕਹਿੰਦੇ ਹੋ ਕਿ ਸਾਡਾ ਮਹਿਕਮਾ ਡੁੱਬ ਗਿਆ। ਜੀ ਮਹਿਕਮੇ ਨੂੰ ਡੋਬਣ ਦੇ ਵਿੱਚ ਠੀਕ ਹੈ ਨੀਤੀਆਂ ਇੱਕ ਹਿੱਸਾ ਪਾਉਂਦੀਆਂ ਨੇ, ਸਰਕਾਰ ਦੀਆਂ ਨੀਤੀਆਂ, ਪਰ ਨੀਅਤ ਵੀ ਤੇ ਕੁਝ ਹਿੱਸਾ ਪਾਉਂਦੀ ਹੈ ਨਾ, ਮਾਫ ਕਰਨਾ। ਜੀ ਤੋ ਇਸ ਕਰਕੇ ਇਹ ਇਸ ਗੱਲ ਦਾ ਸਬੂਤ ਆ, ਪ੍ਰਮਾਣ ਆ ਕਿ ਜਿਹੜੇ ਲੋਕ ਇਸ ਬੇੜੇ 'ਚ ਸਵਾਰ ਹੁੰਦੇ ਨੇ, ਕਈ ਵਾਰ ਉਹੀ ਬੇੜੇ ਦੇ ਵਿੱਚ ਸੁਰਾਖ ਕਰਨਾ ਸਟਾਰਟ ਕਰ ਦਿੰਦੇ ਆ। ਔਰ ਇਹ ਖਾਸ ਤੌਰ ਤੇ ਜ਼ਿੰਦਗੀ ਦੀ ਵੀ ਫਿਲਾਸਫੀ ਹੈ ਕਿ ਤੁਸੀਂ ਦੇਖ ਲਓ ਕਿ ਬੇੜਾ ਤਰਦਾ ਜਾਂਦਾ ਪਾਣੀ ਤੇ, ਚਾਹੇ ਮਿਲੀਅਨ ਬਿਲੀਅਨ ਗੈਲਨ ਹੋਵੇ, ਪਰ ਇੱਕ ਨਿੱਕੀ ਜੀ ਵੀ ਮੋਰੀ ਹੋ ਗਈ ਨਾ, ਬੇੜਾ ਡੁੱਬ ਗਿਆ ਸਮਝੋ। ਇੱਥੇ ਤਾਂ ਮਗੋਰੇ ਕਾਸੇ ਵੱਡੇ ਨੇ। ਅਗਲੀ ਗੱਲ ਕਰੀਏ ਕਿਸਾਨੀ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ। ਉਹਨਾਂ ਦੀ ਯਾਦ ਦੇ ਵਿੱਚ ਮਿੰਟੂ ਜੀ ਇੱਕ ਰੋਜ਼ਾ ਸ਼ਹੀਦੀ ਸਮਾਗਮ ਜਿਹੜਾ ਉਹ 11 ਦਸੰਬਰ ਨੂੰ ਹੋਣਾ ਜੀ। ਹਾਂਜੀ, ਇਹਨਾਂ ਨੇ ਐਲਾਨ ਕਰ ਦਿੱਤਾ ਹੈਗਾ। ਤਾਂ ਇਹਨਾਂ ਨੇ ਜੋ ਐਲਾਨ ਕੀਤਾ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਹੀ ਜਾ ਕੇ ਇਹ ਇੱਕ ਰੋਜ਼ਾ ਪ੍ਰਦਰਸ਼ਨ ਕੀਤਾ ਜਾਏਗਾ। ਤੇ ਖੈਰ ਦੇਖੋ ਹੁਣ ਇਹਦੇ ਵਿੱਚ 30 ਦੇ ਕਰੀਬ ਜਥੇਬੰਦੀਆਂ ਗਈਆਂ ਸੀਗੀਆਂ। ਅੱਜ ਵਾਲੀ ਮੀਟਿੰਗ ਦੇ ਵਿੱਚ ਡੱਲੇਵਾਲ ਸਾਹਿਬ ਨੇ ਹੀ ਸੰਬੋਧਨ ਕੀਤਾ ਸੀਗਾ ਜਦੋਂ ਐਲਾਨ ਕੀਤਾ। ਤਾਂ ਇਹਨਾਂ ਨੇ ਕਿਹਾ ਕਿ ਸਿੰਘੂ ਸਰਹੱਦ ਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਸਮੇਤ ਕਿਸਾਨੀ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਇੱਕ ਰੋਜ਼ਾ ਸ਼ਹੀਦੀ ਸਮਾਗਮ ਜਿਹੜਾ ਉਹ ਕਰਵਾਇਆ ਜਾਏਗਾ ਜੀ। ਤੇ ਖੈਰ ਦੇਖੋ ਅੱਜ ਵੈਸੇ ਪ੍ਰੋਗਰਾਮ ਤੇ ਹੋਰ ਵੀ ਕਈ ਉਲੀਕੇ ਗਏ ਨੇ। ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਵੀ ਆ ਗਈ ਹੈ ਮੈਦਾਨ 'ਚ। ਪੰਜਾਬ ਦੇ ਅੰਦਰ ਉਹ ਜ਼ਿਲ੍ਹਾ ਹੈਡਕੁਆਟਰਾਂ ਤੇ ਪ੍ਰਦਰਸ਼ਨ ਕਰਨਗੇ ਜੀ। ਇਹ ਘਰਾਓ ਕਰਨਗੇ। ਫੇਸ ਤੋਂ ਇਲਾਵਾ ਮਾਨ ਸਾਹਿਬ ਦੀ ਰਹਿਸ਼ ਦਾ ਘਰਾਓ ਤਾਂ ਆਲਰੇਡੀ ਚੱਲ ਰਿਹਾ ਹੈ। ਇੱਕ ਪ੍ਰੋਗਰਾਮ ਇੱਧਰੋਂ ਆ ਗਿਆ ਤੇ ਰਾਜੇਵਾਲ ਸਾਹਿਬ ਪਤਾ ਨਹੀਂ ਕਿੱਥੇ ਨੇ, ਦਿਲ ਯਾਦ ਕਰਦਾ, ਉਹ ਵੀ ਆ ਗਏ ਮੈਦਾਨ 'ਚ। ਏਦਾਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਚਲੋ ਦਿੱਲੀ ਘੁੰਮ ਘੁਮਾ ਕੇ ਆ ਜਾਣਗੇ ਕਿ ਪੰਜਾਬ ਦੇ ਵਿੱਚ ਹੀ ਧਰਨਿਆਂ ਦਾ ਕੇਂਦਰ ਬਣ ਜਾਏਗਾ ਜੀ। ਕਿਉਂਕਿ ਧੜੇ ਹੋ ਗਏ ਨੇ ਹੁਣ ਵੱਖੋ ਵੱਖ ਤੇ ਵੱਖੋ ਵੱਖੀ ਮੰਗਾਂ ਦੇ ਏਜੰਡੇ ਨੇ। ਤਾਂ ਫਿਰ ਦੇਖਣਾ ਹੋਏਗਾ ਕਿ ਕਿਹੜੇ ਕਿਹੜੇ ਮਤਲਬ ਕਿ ਜਿਹੜੇ ਧੜੇ ਆ ਕਿਹੜੇ ਕਿਹੜੇ ਏਜੰਡੇ ਦੇ ਨਾਲ ਮੈਦਾਨ ਦੇ ਵਿੱਚ ਉਤਰਦੇ ਆ। ਤਾਂ ਬਈ ਇਹਨਾਂ ਨੇ ਪ੍ਰੋਗਰਾਮ ਜਿਹੜਾ ਉਹ ਦਿੱਲੀ ਦਾ ਉਲੀਕਿਆ ਹੈ। ਹਾਲਾਂਕਿ ਪਹਿਲਾਂ ਸਾਨੂੰ ਸੂਚਨਾ ਆ ਰਹੀ ਸੀਗੀ ਕਿ ਸ਼ਾਇਦ ਇਹ ਰਾਜ ਭਵਨਾਂ ਦੇ ਘਰਾਓ ਦਾ ਪ੍ਰੋਗਰਾਮ ਦੇ ਸਕਦੇ ਆ, ਮਤਲਬ ਕਿ ਰਾਜਪਾਲਾਂ ਦੇ ਘਰਾਓ ਦਾ। ਪਰ ਬਾਅਦ ਦੇ ਵਿੱਚ ਸ਼ਾਇਦ ਇਹਨਾਂ ਨੇ ਉਹ ਪ੍ਰੋਗਰਾਮ ਹੈ ਜਿਹੜਾ ਨਹੀਂ ਕੀਤਾ, ਜਾਂ ਫਿਰ ਪਹਿਲੀ ਜਿਹੜੀ ਸੂਚਨਾ ਉਹ ਠੀਕ ਨਹੀਂ ਸੀ ਜੀ।
ਅਗਲੀ ਗੱਲ ਕਰੀਏ ਮਿੰਟੂ ਜੀ ਪਾਕਿਸਤਾਨ ਦੀ ਰਾਜਨੀਤੀ ਦੀ। ਆਪਣੇ ਲੋਕਾਂ ਨੂੰ, ਆਪਣੇ ਪੰਜਾਬੀਆਂ ਨੂੰ ਪਾਕਿਸਤਾਨ ਦੀ ਰਾਜਨੀਤੀ ਦੇ ਵਿੱਚ ਬੜੀ ਦਿਲਚਸਪੀ ਰਹਿੰਦੀ ਹੈ। ਪਾਕਿਸਤਾਨ ਹੋ ਗਿਆ, ਕੈਨੇਡਾ, ਅਮਰੀਕਾ, ਇੰਗਲੈਂਡ ਬੜੀ ਦਿਲਚਸਪੀ ਰੱਖਦੇ ਆ। ਹਾਲਾਂਕਿ ਇਹ ਵੀ ਸੱਚ ਹੈ ਵੀ ਚੀਨ ਦੇ ਵਿੱਚ ਜੋ ਮਰਜ਼ੀ ਸ਼ੀ ਜਿਨਪਿੰਗ ਹੁਣ ਤੀਜੀ ਵਾਰੀ ਮੇਰੇ ਖਿਆਲ ਆ ਗਿਆ, ਬੰਗਲਾਦੇਸ਼ 'ਚ ਕੀ ਹੋ ਰਿਹਾ ਕਦੇ ਇੰਟਰਸਟ ਨਹੀਂ ਲੈਂਦੇ। ਉੱਥੋਂ ਦੀ ਪਾਕਿਸਤਾਨ ਦੇ ਵਿੱਚ ਬੜਾ ਇੰਟਰਸਟ ਲੈਂਦੇ ਆ। ਹੁਣ ਖਾਨ ਦੀ ਲੌਂਗ ਮਾਰਚ ਨੂੰ ਮਨਜ਼ੂਰੀ ਮਿਲ ਗਈ ਹੈ ਜੀ। ਦੇਖੋ ਉੱਥੇ ਕੀ ਹੈ ਕਿ ਪਾਵਰ ਸਟਰਗਲ ਚੱਲ ਰਿਹਾ ਹੈ ਨਾ। ਜਿਹੜੀ ਸਰਕਾਰ ਸ਼ਾਹਬਾਜ਼ ਸ਼ਰੀਫ ਦੀ ਆ, ਇਮਰਾਨ ਖਾਨ ਰੌਲਾ ਪਾ ਰਿਹਾ ਕਿ ਇਹ ਅਮਰੀਕਾ ਦੀ ਪਿੱਠੂ ਸਰਕਾਰ ਹੈਗੀ ਆ ਜੀ, ਇੰਪੋਰਟ ਕੀਤੀ ਹੋਈ ਸਰਕਾਰ ਆ, ਤੇ ਬਈ ਇਹਨੂੰ ਆਪਾਂ ਹਿਲਾਈਏ ਤੇ ਤੁਰੰਤ ਇਲੈਕਸ਼ਨ ਕਰਵਾਈਏ। ਜੀ ਜੀ। ਉਹ ਤੇ ਪਿਛਲੀ ਵਾਰੀ ਵੀ ਉਹਨੇ ਸ਼ਾਇਦ ਮਾਰਚ ਦਾ ਮਹੀਨਾ ਸੀਗਾ, ਉਦੋਂ ਵੀ ਕਹਿ ਦਿੱਤਾ ਸੀਗਾ ਕਿ ਬਈ ਅਸੀਂ ਸਾਰਾ ਕੁਝ ਕਰਾਂਗੇ, ਪਰ ਉਹ ਉਸ ਟਾਈਮ ਗੱਲ ਜਿਹੜੀ ਆ ਨਹੀਂ ਸੀ ਸਿਰੇ ਚੜੀ ਮਾਰਚ ਵਾਲੀ। ਤਾਂ ਉਦੋਂ ਕਾਫੀ ਰੌਲਾ ਪਿਆ ਸੀਗਾ ਮਾਰਚ ਦੇ ਮਹੀਨੇ ਦੇ ਵਿੱਚ, ਤੇ ਹਿੰਸਾ ਵੀ ਹੋਈ ਸੀਗੀ। ਫਿਰ ਮਤਲਬ ਕਿ ਉਹ ਸਾਰਾ ਕੁਝ ਜਾਨੀ ਨੇਪਰ ਹੀ ਨਹੀਂ ਸੀ ਚੜਿਆ ਕੁੱਲ ਮਿਲਾ ਕੇ ਕਹੋਗੇ ਤਾਂ ਉਹ ਵਾਪਸ ਹੋ ਗਿਆ ਸੀਗਾ। ਮਤਲਬ ਇਹਨੇ ਉਠਾ ਲੈ ਲਿਆ ਸੀਗਾ ਆਪਣਾ ਕਾਲ ਨੂੰ, ਆਖਿਆ ਸੀਗਾ ਕਿ ਮੈਂ ਬੇਗੁਨਾਹ ਦਾ ਖੂਨ ਨਹੀਂ ਵਹਿਣ ਦੇਵਾਂਗਾ। ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਹੁਣ ਅੱਗੇ ਜਿਹੜੀ ਇਹ ਲੌਂਗ ਮਾਰਚ ਨੂੰ ਪ੍ਰਵਾਨਗੀ ਮਿਲ ਗਈ ਆ, ਹਾਂਜੀ, ਇਹਦੇ ਵਿੱਚ 28 ਅਕਤੂਬਰ ਨੂੰ ਇਹ ਪ੍ਰਵਾਨਗੀ ਹੋ ਗਈ। ਸੁਪਰੀਮ ਕੋਰਟ ਗਈ ਸੀ ਸਰਕਾਰ, ਸੁਪਰੀਮ ਕੋਰਟ ਨੇ ਇਹਨੂੰ ਪਾਬੰਦ ਨਹੀਂ ਕੀਤਾ ਹੈਗਾ। ਤਾਂ ਹੁਣ ਇਮਰਾਨ ਖਾਨ ਜਿਹੜਾ ਹੈ ਉਹ ਇਸ ਮਾਰਚ ਨੂੰ ਕੱਢੇਗਾ। ਇਸ ਮਾਰਚ ਨੂੰ ਜਦੋਂ ਕੱਢੇਗਾ ਤਾਂ ਉਹਦੇ ਨਾਲ ਕੀ ਹੈ ਕਿ ਉਹ ਬੇਮਿਆਦਾ ਮਾਰਚ ਹੈ, ਉਹਦੀ ਮਿਆਦ ਨਹੀਂ ਹੈ ਕਿ ਕਦੋਂ ਖਤਮ ਹੋਏਗਾ। ਤਾਂ ਜਦੋਂ ਇਹ ਬੇਮਿਆਦਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਇੱਕ ਵਿਜ਼ਿਟ ਹੈਗੀ ਹੈ ਸਾਊਦੀ ਅਰਬ ਦੇ ਕਰਾਉਣ ਦੀ ਨਵੰਬਰ ਦੇ ਪਹਿਲੇ ਵੀਕ ਦੀ, ਫਿਰ ਉਹਦੇ ਤੇ ਵੀ ਤਲਵਾਰ। ਇਸ ਤੋਂ ਇਲਾਵਾ ਸ਼ਾਹਬਾਜ਼ ਖੁਦ ਜਾ ਰਿਹਾ ਵਾ 1 ਨਵੰਬਰ ਨੂੰ ਚਾਈਨਾ ਦੇ ਵਿੱਚ। ਉਹ ਤੁਹਾਨੂੰ ਪਤਾ ਪੈਸੇ ਧੇਲੇ ਲਈ ਹੱਥ ਤੰਗ ਆ, ਇਧਰ ਉਧਰ ਹੱਥ ਮਾਰ ਰਿਹਾ, ਕਦੇ ਅਮਰੀਕਾ ਕਦੇ ਇੱਧਰ। ਤਾਂ ਉਹ ਵੀ ਮਾਮਲਾ ਜਿਹੜਾ ਕਾਫੀ ਕਸੂਤਾ ਹੋ ਜਾਏਗਾ, ਕਿਉਂਕਿ ਉੱਥੇ ਆਪਣੇ ਇਧਰ ਇੰਡੀਆ ਦੀ ਪੋਲਿਟਿਕਸ ਥੋੜੀ ਜਿਹੀ ਵੱਖਰੀ ਹੈ। ਉੱਥੇ ਜਦੋਂ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ, ਜਿਵੇਂ ਹੁਣ ਤੁਸੀਂ ਇਮਰਾਨ ਦਾ ਵੇਖੋਗੇ, ਇਮਰਾਨ ਬੜਾ ਜਜ਼ਬਾਤੀ ਜਿਹਾ ਭਾਸ਼ਣ ਦਿੰਦਾ ਜਦੋਂ ਵੀ ਦਿੰਦਾ ਹੈ, ਉਹਦੇ ਵਿੱਚ ਥੋੜਾ ਅਣਖ ਤੇ ਗੈਰਤ ਨੂੰ ਜਾਗ ਲਾਉਣ ਦਾ ਵੀ ਯਤਨ ਹੁੰਦਾ ਹੈ। ਤਾਂ ਉਹ ਕਹਿ ਰਿਹਾ ਕਿ ਇਹ ਸਿਆਸਤ ਨਹੀਂ ਹੈ, ਮੈਂ ਸਿਆਸਤ ਨਹੀਂ ਕਰਨੀ ਹੁਣ ਇਹ ਜਹਾਦ ਹੈ। ਤੇ ਇਹਦੇ ਤੋਂ ਤੈਅ ਹੋਏਗਾ ਕਿ ਪਾਕਿਸਤਾਨ ਕਿਸ ਦਿਸ਼ਾ 'ਚ ਜਾਏਗਾ। ਵੇਖਿਆ ਉਹ ਵਰਡਿੰਗ ਬੜੀ ਉਹਦੀ ਹੋਰ ਢਿੱਲੀ ਜੀ ਹੁੰਦੀ ਹੈ, ਲੱਗਦਾ ਤਾਂ ਬੋਲਦਾ ਢਿੱਲਾ ਜਿਹਾ, ਪਰੰਤੂ ਉਹ ਵਰਡਿੰਗ ਜਿਹੜੀ ਹੈ ਨਾ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਵੇਂ ਬਸ ਬਈ ਹੁਣ ਜੇ ਨਾ ਤੁਸੀਂ ਉੱਠੇ ਮੇਰੇ ਨਾਲ ਨਾ ਤੁਰੇ ਨਾ ਤੇ ਪਾਕਿਸਤਾਨ ਤੱਕ ਗਿਆ। ਤਾਂ ਇਸ ਕਰਕੇ ਹੁਣ ਦੇਖਣਾ ਹੋਏਗਾ ਕਿ ਇਹਨਾਂ ਦਾ ਜਿਹੜਾ ਬੇਮਿਆਦਾ ਲੌਂਗ ਮਾਰਚ ਆ ਕਦੋਂ ਤੀਕ ਚੱਲਦਾ ਹੈ, ਕਿੱਥੋਂ ਤੀਕ ਆਉਂਦਾ ਹੈ, ਤੇ ਉਹਦੇ ਕਿਸ ਤਰ੍ਹਾਂ ਦੇ ਹਾਲਾਤ ਰਹਿੰਦੇ ਆ। ਤਾਂ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਦੇ ਉਲਟ ਖਾਨ ਦੀ ਕੋਸ਼ਿਸ਼ ਇਹੋ ਆ ਕਿ ਇਲੈਕਸ਼ਨ ਤੁਰੰਤ ਫਰੰਤ ਹੋ ਜਾਣ। ਉਹਦੇ ਲਈ ਮੈਂ ਤੁਹਾਨੂੰ ਇੱਕ ਫੈਕਟ ਵੀ ਦੱਸ ਦਿੰਦਾ ਵਾਂ ਕਿ ਇਮਰਾਨ ਖਾਨ ਦੀ ਜਿਹੜੀ ਪਾਰਟੀ ਹੈ, ਸੌਰੀ ਮੈਂ ਸਰਕਾਰ ਕਹਿਣ ਲੱਗਾ ਸੀਗਾ, ਕਿ ਇਹ ਪਿੱਛੇ ਜਿਹੜੀਆਂ 8 ਜ਼ਿਮਨੀ ਚੋਣਾਂ ਹੋਈਆਂ ਉਹਦੇ ਚੋਂ 6 ਜਿੱਤ ਗਏ ਨੇ, ਪੰਜਾਬ ਦੇ ਵਿੱਚ 3 ਚੋਂ 2 ਜਿੱਤ ਗਏ। ਮਤਲਬ ਕਿ ਇਮਰਾਨ ਖਾਨ ਦੀ ਲੋਕਪ੍ਰਿਯਤਾ ਅੱਗੇ ਨਾਲੋਂ ਵੀ ਦੱਸਦੇ ਆ ਕਿ ਥੋੜੀ 2 ਰਤੀਆਂ ਵਧੀ ਹੋਏਗੀ, ਘਟੀ ਨਹੀਂ ਹੈ, ਕਿਉਂਕਿ ਉਹ ਸਾਰੀਆਂ ਪਾਰਟੀਆਂ ਰਲ ਗਈਆਂ ਨਾ ਦੂਜੇ ਪਾਸੇ। ਇਹ ਰਹਿ ਗਏ ਇਕੱਲੇ, ਛੱਲਾ ਰਹਿ ਗਿਆ ਇਕੱਲਾ, ਤੁਹਾਨੂੰ ਪਤਾ ਹੀ ਇੱਧਰ ਇਕੱਲਾ ਰਹਿ ਗਿਆ, ਉਹ ਸਾਰੇ ਰਲ ਕੇ ਮੁੜ ਕੇ ਇਹਦੀ ਸਰਕਾਰ ਟੇਕ ਕੇ ਤੇ ਸਰਕਾਰ ਬਣਾ ਗਏ ਨੇ। ਤਾਂ ਇਹ ਮੈਸੇਜ ਦੇਣ ਦਾ ਯਤਨ ਕਰ ਰਿਹਾ ਜਾਂ ਲੋਕਾਂ ਦੀ ਸੋਚ ਦੇ ਵਿੱਚ ਇਸ ਗੱਲ ਨੂੰ ਬਿਠਾਉਣ ਦਾ ਯਤਨ ਕਰ ਰਿਹਾ ਕਿ ਬਈ ਆਪਣੇ ਨਾਲ ਧੋਖਾ ਹੋ ਗਿਆ ਮਿੱਤਰੋ। ਤਾਂ ਹੁਣ ਜੇ ਮੰਨ ਲਓ ਖੜੇ ਪੈਰ ਇਲੈਕਸ਼ਨ ਹੋ ਜਾਂਦੇ ਆ ਜਿਹਦੀ ਕੋਈ ਉਮੀਦ ਘੱਟ ਹੈ, ਇਮਕਾਨ ਘੱਟ ਆ, ਤਾਂ ਫਿਰ ਇਮਰਾਨ ਖਾਨ ਇਹਨਾਂ ਚੀਜ਼ਾਂ ਦਾ ਫਾਇਦਾ ਚੁੱਕ ਸਕਦੇ ਆ। ਤੇ ਜੇ ਥੋੜਾ ਲੇਟ ਆ ਤਾਂ ਫਿਰ ਸ਼ਾਹਬਾਜ਼ ਹੋਰਾਂ ਕੋਲ ਇੱਕ ਮੌਕਾ ਹੋਏਗਾ ਕਿ ਇਹਨਾਂ ਸਥਿਤੀਆਂ ਨੂੰ ਸੰਭਾਲ ਲਵੇ। ਇਸ ਕਰਕੇ ਇਹ ਖਿੱਚਤਾਣ ਜਿਹੜੀ ਚੱਲ ਰਹੀ ਹੈ। ਵੈਸੇ ਤੋਸ਼ਾਖਾਨਾ ਸਕੈਮ ਦੇ ਵਿੱਚ ਜਿਹੜੀ ਪਾਬੰਦੀ ਲੱਗੀ ਆ ਕਿ ਇਲੈਕਸ਼ਨ ਨਹੀਂ ਲੜ ਸਕਦਾ, ਉਹਦੇ ਚ ਵੀ ਰਾਹਤ ਮਿਲ ਗਈ ਇਮਰਾਨ ਖਾਨ ਨੂੰ, ਇਲੈਕਸ਼ਨ ਲੜ ਸਕਦਾ ਇਮਰਾਨ ਖਾਨ, ਹਾਈ ਕੋਰਟ ਨੇ ਸਾਫ਼ ਕਰ ਦਿੱਤਾ। ਹਾਂਜੀ, ਬੀਤੇ ਦਿਨੀ ਉਹ ਪਾਬੰਦੀ ਲੱਗੀ ਸੀਗੀ। ਵੈਸੇ ਮਿੰਟੂ ਜੀ ਖੈਰ ਸਿਆਸਤਦਾਨ ਦੇ ਬਾਰੇ ਕਹਿਣ ਤੋਂ ਬਚਣਾ ਚਾਹੀਦਾ, ਕੁਛ ਉਹਦੀ ਪ੍ਰਸ਼ੰਸਾ ਦੇ ਵਿੱਚ ਕਹਿਣ ਤੋਂ, ਪਰ ਇਹ ਆ ਵੀ ਕੌਮਾਂਤਰੀ ਕ੍ਰਿਕਟਰ ਰਹਿਣ ਕਰਕੇ ਆਪਦੇ ਭਾਸ਼ਣ ਦੇ ਵਿੱਚ ਅੰਗਰੇਜ਼ੀ ਤੇ ਉਰਦੂ ਦੀ ਜਿਹੜੀ ਮਿਕਸਿੰਗ ਕਰਦਾ ਨਾ, ਉਹ ਬੜੀ ਪ੍ਰਭਾਵੀ ਹੈ ਤੇ ਲੋਕ ਬੜੇ ਇਮੋਸ਼ਨਲ ਹੋਏ ਸੀ ਜਦੋਂ ਇਹਨੂੰ ਲਾਇਆ ਗਿਆ ਸੀ। ਪਾਕਿਸਤਾਨ ਦੇ ਲੋਕ ਜਜ਼ਬਾਤੀ ਤੌਰ ਤੇ ਜੁੜਾਵ ਮਹਿਸੂਸ ਕਰਦੇ ਇਹਦੇ ਨਾਲ। ਨਹੀਂ ਉਹ ਹੈਗਾ, ਵੈਸੇ ਵੀ ਹੁੰਦਾ ਹੀ ਹੈ ਨਾ ਕਿ ਜਦੋਂ ਬੰਦੇ ਨੂੰ ਥੋੜਾ ਜਿਹਾ ਇਮੋਸ਼ਨਲੀ ਕਾਰਡ ਖੇਡਣਾ ਆ ਜਾਵੇ ਨਾ, ਉਹ ਫਿਰ ਉੱਥੇ ਹੀ ਚੋਟ ਮਾਰਦਾ ਹੈ। ਅਸਲ ਦੇ ਵਿੱਚ ਕੀ ਹੈ ਕਿ
ਇਮਰਾਨ ਖਾਨ ਦੇ ਆਉਣ ਦਾ ਇੰਡੀਆ ਵਾਲੇ ਵੀ ਸ਼ੁਕਰ ਮਨਾਉਣਗੇ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ। ਜੀ। ਇੰਡੀਆ ਵੀ ਇਹੋ ਚਾਹੁੰਦਾ, ਕਿਉਂਕਿ ਇਮਰਾਨ ਖਾਨ ਪਾਕਿਸਤਾਨ ਨੂੰ ਯੂਐਸ ਤੋਂ ਦੂਰ ਲੈ ਗਿਆ ਸੀਗਾ। ਹੂੰ। ਉਹ ਸਰਕਾਰ ਆਈ, ਉਹ ਨਾਲ ਦੀ ਨਾਲ ਇੱਧਰ ਨੂੰ ਆ ਗਏ। ਜੀ। ਸਮਝਦੇ ਹੋ ਨਾ? ਜੀ, ਜੀ। ਤਾਂ ਪਾਕਿਸਤਾਨ ਪ੍ਰੋ ਰਸ਼ੀਆ ਹੋ ਗਿਆ ਸੀਗਾ। ਹਾਂਜੀ। ਯੂਕਰੇਨ ਦੀ ਜੰਗ ਵੇਲੇ ਰੌਲਾ ਤੇ ਇੱਥੋਂ ਹੀ ਪਿਆ ਸੀਗਾ ਨਾ। ਇੱਥੋਂ ਹੀ ਪਿਆ ਸੀ। ਇਮਰਾਨ ਖਾਨ ਤੋਂ ਉੱਤੇ ਚੱਲ ਗਿਆ ਸੀ ਰਸ਼ੀਆ 'ਚ। ਹੂੰ। ਤਾਂ ਇਸ ਚੀਜ਼ ਨੂੰ ਏਦਾਂ ਵੀ ਸਮਝਿਆ ਜਾ ਸਕਦਾ ਹੈ ਨਾ। ਜੀ। ਤਾਂ ਗੱਲ ਇਹ ਹੈ ਕਿ ਇੰਡੀਆ ਦੀ ਜਿਹੜੀ ਕੂਟਨੀਤੀ ਉਹ ਚਾਹੇਗੀ ਕਿ ਇਮਰਾਨ ਖਾਨ ਆ ਜਾਏ। ਹਾਂਜੀ। ਉੱਥੋਂ ਦੀ ਜਨਤਾ ਵੀ ਚਾਹੇਗੀ, ਹੂੰ। ਜਿਹੜੀ ਮਤਲਬ ਕਿ ਬਹੁਤ ਵੱਡੀ ਗਿਣਤੀ ਰੱਖਦੀ ਹੋਏਗੀ ਕਿ ਇਮਰਾਨ ਖਾਨ ਦੇ ਨਾਲ ਯਾਰ ਧੱਕਾ ਹੋ ਗਿਆ। ਤਾਂ ਉਹ ਹੂੰ। ਇਹੀ ਚੀਜ਼ ਜਮਾਉਣੀ ਚਾਹੁੰਦਾ ਹੈ ਲੋਕਾਂ ਦੇ ਮਾਈਂਡ ਦੇ ਵਿੱਚ ਜੀ। ਕਿ ਅਸਲ 'ਚ ਮੈਂ ਖੁਦ ਮੁਖਤਿਆਰੀ ਨਾਲ ਫੈਸਲੇ ਲੈ ਰਿਹਾ ਸੀਗਾ, ਹੂੰ, ਹੂੰ, ਪਰ ਯੂਐਸ ਨੇ ਕੁਝ ਬੰਦਿਆਂ ਨੂੰ ਹੂੰ। ਆਪਣੇ ਮਤਲਬ ਪ੍ਰਭਾਵ ਦੇ ਨਾਲ ਜੀ। ਇਹ ਦਗਾ ਕਰਾ ਕੇ ਮੇਥੋਂ ਤੇ ਸਰਕਾਰ ਬਣਾ ਲਈ ਆ। ਆਹੀ ਤਾਂ ਯਤਨ ਹੈ ਨਾ। ਫਿਰ ਇਹਦੇ ਵਿੱਚ ਜੇ ਜਜ਼ਬਾਤ ਹੀ ਨਾ ਹੋਇਆ ਤਾਂ ਫਿਰ ਬਿਲਕੁਲ। ਸਿਆਸਤ ਕਰ। ਜੀ, ਜੀ। ਮਿੰਟ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ ਜੀ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਇੱਥੇ ਵੇਲਾ ਹੋ ਚੱਲਾ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਇਓ, ਬ੍ਰੇਕ ਤੋਂ ਪਾਰ ਕੁਝ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਪਹਿਲੀ ਚਰਚਾ ਤਾਂ ਇਹ ਹੈ ਕਿ ਕੈਨੇਡਾ ਦੇ ਵਿੱਚ ਜਦੋਂ ਦੀਵਾਲੀ ਦੀ ਰਾਤ ਸੀ, ਉਦੋਂ ਭਾਰਤੀ ਜਿਹੜੇ ਆਪਣੇ ਆਪ ਨੂੰ ਤਿਰੰਗੇ ਦੇ ਸਮਰਥਕ ਕਹਿੰਦੇ ਨੇ ਤੇ ਖਾਲਿਸਤਾਨ ਦੇ ਸਮਰਥਕ, ਉਹਨਾਂ ਦੇ ਵਿੱਚ ਆਮੋ-ਸਾਹਮਣਾ ਹੋਇਆ। ਖਬਰਾਂ ਆਈਆਂ ਸੀ ਕਿ ਝੜਪਾਂ ਹੋਈਆਂ ਨੇ, ਪਰ ਬਾਅਦ ਦੇ ਵਿੱਚ ਪੁਲਿਸ ਨੇ ਸਾਰਾ ਕੁਝ ਸਾਫ਼ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਗੋਰੇਵੇ ਤੇ ਈਟੂ ਡਰਾਈਵ ਦੇ ਉੱਤੇ ਜਿਹੜੀਆਂ ਇਲਾਕੇ ਦੇ ਵਿੱਚ ਝੜਪਾਂ ਹੋਈਆਂ ਸੀ, ਉਸ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜੀ ਆਪਣੀ ਬਾਈਟ ਦਿੱਤੀ, ਉਹਦੇ ਬਾਰੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਤਬਦੀਲੀਆਂ ਦੇ ਦੌਰ ਸ਼ੁਰੂ ਕਰਨ ਦੇ ਵਿੱਚ ਅਕਾਲੀ ਦਲ ਜਿਹੜਾ ਉਹ ਕਿਵੇਂ ਅਸਫਲ ਰਿਹਾ ਤੇ ਕਿਵੇਂ ਬਾਦਲ ਪਰਿਵਾਰ ਮੂਹਰੇ ਹੁਣ, ਜਿਵੇਂ ਆਪਾਂ ਚਰਚਾ ਕਰਕੇ ਵੀ ਹਟੇ ਐਸਜੀਪੀਸੀ, ਤਾਂ ਹੋਰ ਵੀ ਕਈ ਐਂਗਲ ਨੇ ਜਿੱਥੇ ਹੁਣ ਬਾਦਲ ਪਰਿਵਾਰ ਦੀਆਂ ਜਿਹੜੀਆਂ ਦਿੱਕਤਾਂ ਨੇ, ਚੁਣੌਤੀਆਂ ਨੇ, ਉਹ ਹੋਰ ਵੱਧ ਚੁੱਕੀਆਂ ਨੇ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਕੈਨੇਡਾ ਤੋਂ ਸ਼ੁਰੂਆਤ ਕਰਾਂਗੇ। ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਵਿੱਚ ਦੀਵਾਲੀ ਦੀ ਰਾਤ ਨੂੰ 400 ਤੋਂ ਲੈ ਕੇ 500 ਦੇ ਲੋਕਾਂ ਦੇ ਵਿਚਾਲੇ ਝੜਪਾਂ ਹੋਣ ਦੀਆਂ ਖਬਰਾਂ ਆਈਆਂ ਸਨ। ਕਿਹਾ ਗਿਆ ਸੀਗਾ ਕਿ ਇੱਕ ਪਾਸੇ ਤਿਰੰਗਾ ਲਹਿਰਾਇਆ ਜਾ ਰਿਹਾ ਸੀ, ਜਦਕਿ ਦੂਜੇ ਪਾਸੇ ਹੋਰਾਂ ਨੇ ਖਾਲਿਸਤਾਨੀ ਬੈਨਰ ਫੜੇ ਹੋਏ ਸਨ। ਇਹ ਪਹਿਲਾਂ ਖਬਰਾਂ ਆਈਆਂ ਸਨ ਕਿ ਇਹਨਾਂ ਦੋਨਾਂ ਸਮਰਥਕਾਂ, ਖਾਲਿਸਤਾਨ ਦੇ ਸਮਰਥਕਾਂ ਤੇ ਭਾਰਤੀ ਸਮਰਥਕਾਂ, ਤਿਰੰਗੇ ਦੇ ਸਮਰਥਕਾਂ ਦੇ ਵਿਚਾਲੇ ਝੜਪਾਂ ਹੋਈਆਂ ਤੇ ਕਿਹਾ ਗਿਆ ਕਿ ਇਟਿਊਡ ਡਰਾਈਵ ਦੇ ਉੱਤੇ ਇਹ ਜਿਹੜੀਆਂ ਇਸ ਇਲਾਕੇ ਦੇ ਵਿੱਚ ਝੜਪਾਂ ਦੀਆਂ ਰਿਪੋਰਟਾਂ ਹੋਈਆਂ ਸਨ। ਪਰ ਹੁਣ ਜਿਹੜੀ ਪੁਲਿਸ ਨੇ ਆਪਣੀ ਤਾਜ਼ਾ ਅਪਡੇਟ ਦੇ ਵਿੱਚ ਕਿਹਾ ਕਿ ਲੋਕਾਂ ਦਾ ਵੱਡਾ ਇਕੱਠ ਜ਼ਰੂਰ ਸੀ, ਨਾਅਰੇਬਾਜ਼ੀ ਵੀ ਹੋਈ ਹੈ, ਰੌਲਾ ਰੱਪਾ ਵੀ ਪਿਆ, ਪਰ ਲੜਾਈ ਕੋਈ ਨਹੀਂ ਹੋਈ। ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਕੋਈ ਹਿੰਸਕ ਵਾਰਦਾਤ ਜਿਹੜੀ ਹੈ ਉਹ ਨਹੀਂ ਹੋਈ। ਸੋ ਜਿਹੜੇ ਲੋਕ ਇੱਥੇ ਆ ਕੇ ਵੀ ਇਹ ਸਮਝਦੇ ਨੇ ਕਿ ਸ਼ਾਇਦ ਅਸੀਂ ਹਾਵੀ ਹਾਂ ਜਾਂ ਸਾਨੂੰ ਜਿਹੜਾ ਉਹ ਫਲਾਂ ਬੰਦਾ ਤਿਰੰਗੇ ਹੇਠ ਹੀ ਰਵੇ, ਤਿਰੰਗੇ ਦਾ ਹੀ ਨਾਅਰਾ ਲਾਵੇ ਜਾਂ ਕੋਈ, ਤਾਂ ਨਹੀਂ, ਇੱਧਰ ਆ ਕੇ ਸਿਸਟਮ ਕੁਛ ਹੋਰ ਹੈ। ਇੱਥੇ ਅਸਲ ਲੋਕਤੰਤਰ ਹੈ ਤੇ ਇੱਥੇ ਲੋਕ ਆਪਣੀ ਆਵਾਜ਼ ਚੁੱਕ ਸਕਦੇ ਨੇ, ਆਪਣੇ ਹੱਕ ਦੇ ਵਿੱਚ ਨਾਅਰਾ ਮਾਰ ਸਕਦੇ ਨੇ। ਠੀਕ ਹੈ, ਉੱਥੇ ਵੀ ਇਹ ਤਾਂ ਹੈ, ਪਰ ਜਿਹੜਾ ਸੰਵਿਧਾਨ ਆ, ਜਿਹੜਾ ਕੰਸਟੀਟਿਊਸ਼ਨ ਹੈ, ਜਿਹੜਾ ਅੱਜ ਕੱਲ੍ਹ ਭਾਜਪਾ ਹਰ ਇੱਕ ਗੱਲ ਤੇ ਸੰਵਿਧਾਨ ਚੱਕ ਕੇ ਬਹਿ ਜਾਂਦੀ ਹੈ, ਉਹਦੇ 'ਚ ਵੀ ਲਿਖਿਆ ਹੋਇਆ ਕਿ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦਾ ਨਾਅਰਾ ਲਾ ਸਕਦਾ ਹੈ। ਸੁਪਰੀਮ ਕੋਰਟ ਨੇ ਤੱਕ ਕਿ ਆਪਣੀ ਜੱਜਮੈਂਟ ਦੇ ਵਿੱਚ ਕਿਹਾ ਹੈ ਕਿ ਖਾਲਿਸਤਾਨ ਦਾ ਨਾਅਰਾ ਲਾਉਣਾ ਕੋਈ ਅਪਰਾਧ ਨਹੀਂ ਹੈ। ਪਰ ਕਿਉਂਕਿ ਸਟੇਟ ਨੈਰੇਟਿਵ ਹਾਵੀ ਹੈ ਅੱਜ ਕੱਲ੍ਹ, ਉੱਥੋਂ ਦੇ ਨਿਊਜ਼ ਐਨਾਲਿਸਟਾਂ ਤੇ ਵੀ ਹੈ ਜਾਂ ਜਿਹੜੇ ਵੱਡੇ ਵੱਡੇ ਪੱਤਰਕਾਰ ਨੇ ਉਹਨਾਂ ਤੇ ਵੀ ਹੈ। ਅਫਸਰਸ਼ਾਹੀ ਤੇ ਤਾਂ ਰਹਿੰਦੇ ਹੀ ਹੈ, ਕਿਉਂਕਿ ਅਫਸਰਸ਼ਾਹੀ ਦੇ ਤਾਂ ਉਹਨਾਂ ਨੇ ਕਲਾਸਿਸ ਲੱਗਦੀਆਂ ਨੇ ਇਸ ਤਰ੍ਹਾਂ ਦੀਆਂ। ਤਾਂ ਉਹ ਜਿਹੜੀਆਂ ਚੀਜ਼ਾਂ ਨੇ ਇੱਧਰ ਆ ਕੇ ਅਪਲਾਈ ਜਿਹੜੀਆਂ ਉਹ ਨਹੀਂ ਹੁੰਦੀਆਂ। ਹਰ ਇੱਕ ਨੂੰ ਇੱਥੇ ਅਧਿਕਾਰ ਆ, ਹੱਕ ਹੈ ਕਿ ਆਪਣੀ ਜਿਹੜੀ ਗੱਲ ਆ ਉਹ ਰੱਖ ਸਕਦਾ ਹੈ। ਸੋ ਅਸੀਂ ਕਿਸੇ ਨੂੰ ਇੱਥੇ ਦਬਾ ਨਹੀਂ ਸਕਦੇ। ਅਗਲੀ ਗੱਲ ਕਰੀਏ ਆਪਾਂ ਸ਼੍ਰੋਮਣੀ ਅਕਾਲੀ ਦਲ ਅੰਦਰੂਨੀ ਜਮਹੂਰੀਅਤ ਕਾਇਮ ਕਰਨ ਅਤੇ ਖੁੱਸੇ ਆਧਾਰ ਦੀ ਬਹਾਲੀ ਲਈ ਜਥੇਬੰਦਕ ਤਬਦੀਲੀਆਂ ਦੇ ਮਿੱਥੇ ਪ੍ਰੋਗਰਾਮ ਤੋਂ ਖੁੰਝਦਾ ਦਿਖਾਈ ਦੇ ਰਿਹਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 2 ਕੁ ਮਹੀਨੇ ਪਹਿਲਾਂ ਜਥੇਬੰਦਕ ਢਾਂਚੇ ਦੇ ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ ਕਰਦਿਆਂ ਨਵੰਬਰ ਤੱਕ ਇਹ ਪ੍ਰਕਿਰਿਆ ਮੁਕੰਮਲ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰ ਅਤੇ ਹਲਕਾਵਾਰ ਨਿਗਰਾਨਾਂ ਦੀਆਂ ਨਿਯੁਕਤੀਆਂ ਤਾਂ ਕਰ ਦਿੱਤੀਆਂ ਗਈਆਂ, ਪਰ ਪਾਰਟੀ ਦੀਆਂ ਚੋਣਾਂ ਦਾ ਅਮਲ ਹੁਣ ਤੱਕ ਸ਼ੁਰੂ ਨਹੀਂ ਕੀਤਾ ਗਿਆ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਅਕਾਲੀ ਦਲ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਹੋਏ ਨੂੰ 2 ਮਹੀਨਿਆਂ ਤੋਂ ਵੱਧ ਦਾ ਵੀ ਸਮਾਂ ਹੋ ਗਿਆ। ਪਾਰਟੀ ਵੱਲੋਂ ਪਿਛਲੇ ਦਿਨਾਂ ਦੇ ਦੌਰਾਨ ਕਈ ਅਹਿਮ ਫੈਸਲੇ ਲਏ ਗਏ, ਜਿਨ੍ਹਾਂ ਦੇ ਵਿੱਚ ਦਿੱਲੀ ਦੇ ਸਿੱਖ ਆਗੂਆਂ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਨਾਲ ਸਮਝੌਤਾ ਅਤੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਦੇ ਵਿੱਚ ਉਲੀਕਿਆ ਜਾਣ ਵਾਲਾ ਪ੍ਰੋਗਰਾਮ ਹੈ ਜਿਹੜਾ ਉਹ ਸ਼ਾਮਲ ਨੇ। ਇਹਨਾਂ ਮਸਲਿਆਂ ਬਾਰੇ ਪਾਰਟੀ ਪੱਧਰ ਤੇ ਕਿਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਗਈਆਂ, ਇਸ ਸੰਬੰਧੀ ਸਮੁੱਚੀ ਲੀਡਰਸ਼ਿਪ ਹਨੇਰੇ ਦੇ ਵਿੱਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਜੋ ਕਿ ਨਵੰਬਰ ਦੇ ਵਿੱਚ ਹੋਣੀ ਹੈ, ਉਹਦੇ ਲਈ ਵੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਵਿਚਾਰਾਂ ਕਰਨੀਆਂ ਤਾਂ ਸ਼ੁਰੂ ਕਰ ਦਿੱਤੀਆਂ ਗਈਆਂ, ਪਰ ਲੀਡਰਸ਼ਿਪ ਵੱਲੋਂ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਜਾ ਰਹੀ ਹੈ, ਇਸ ਸੰਬੰਧੀ ਕੋਈ ਸਥਿਤੀ ਸਾਹਮਣੇ ਨਹੀਂ ਆ ਰਹੀ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਇਸ ਸਮੇਂ ਅਕਾਲੀ ਦਲ ਦੀਆਂ ਸਮੁੱਚੀਆਂ ਗਤੀਵਿਧੀਆਂ ਦੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ ਤੇ ਜੇ ਕੋਈ ਕਮੇਟੀ ਸਰਗਰਮ ਹੈ ਤਾਂ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਬਣਾਈ ਅਨੁਸ਼ਾਸਨੀ ਕਮੇਟੀ ਹੀ ਸਰਗਰਮ ਹੈ। ਪੰਜਾਬ ਦੇ ਵਿੱਚ 5 ਸਾਲਾਂ ਦੇ ਵਕਫੇ ਦੇ ਦੌਰਾਨ ਹੀ 2 ਵਿਧਾਨ ਸਭਾ ਚੋਣਾਂ ਅਤੇ ਇੱਕ ਸੰਸਦੀ ਚੋਣ ਦੇ ਵਿੱਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਅਕਾਲੀ ਦਲ ਪੂਰੀ ਤਰ੍ਹਾਂ ਸੰਕਟ ਦੇ ਵਿੱਚ ਘਿਰਿਆ ਹੋਇਆ ਦਿਖਾਈ ਦੇ ਰਿਹਾ ਹੈ। ਪਿਛਲੀ ਪਾਰਟੀ ਦੀ ਲੀਡਰਸ਼ਿਪ ਹੈ ਜਿਹੜੀ ਉਹ ਵੀ ਨਮੋਸ਼ੀ ਭਰੇ ਮਾਹੌਲ ਦੇ ਵਿੱਚੋਂ ਲੰਘ ਰਹੀ ਹੈ। ਇਕਬਾਲ ਸਿੰਘ ਝੁੰਦਾ ਦੀ ਅਗਵਾਈ ਹੇਠ ਬਣੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਪੈਦਾ ਹੋਏ ਹਾਲਾਤ ਨੇ ਤਾਂ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਸਿਕੰਦਰ ਸਿੰਘ ਮਲੂਕਾ ਨੂੰ ਲਾਇਆ ਹੋਇਆ ਮੂਹਰੇ ਅਨੁਸ਼ਾਸਨੀ ਕਮੇਟੀ ਬਣਾ ਕੇ, ਅਨੁਸ਼ਾਸਨੀ ਕਮੇਟੀ ਕੀ ਕਰਦੀ ਹੈ, ਕਦੇ ਜਗਮੀਤ ਬਰਾੜ ਨੂੰ ਨੋਟਿਸ ਭੇਜਤਾ, ਕਦੇ ਕਿਸੇ ਦੀ ਸ਼ਿਕਾਇਤ ਕਰਤੀ, ਕਦੇ ਕਿਸੇ ਦੀ ਸ਼ਿਕਾਇਤ ਕਰਤੀ। ਅਕਾਲੀ ਦਲ ਦੇ ਵਿੱਚ ਜਿਹੜੇ ਕੁਛ ਕੁ ਬੰਦੇ ਕਿਰਦਾਰ ਵਾਲੇ ਬੱਚੇ ਸੀ, ਜਿਨ੍ਹਾਂ ਦੇ ਉੱਤੇ ਭਰੋਸਾ ਸੀ ਲੋਕਾਂ ਨੂੰ, ਉਹਨਾਂ ਦੇ ਵਿੱਚ ਮਨਪ੍ਰੀਤ ਇਆਲੀ, ਉਹ ਵੀ ਇੱਕ ਅਲੱਗ ਸੁਰ ਜਿਹੜੀ ਹੈ ਉਹ ਰੱਖ ਰਹੇ ਨੇ। ਪ੍ਰੇਮ ਸਿੰਘ ਚੰਦੂਮਾਜਰਾ ਬਾਰੇ ਵੀ ਸੁਣਨ ਦੇ ਵਿੱਚ ਆਉਂਦਾ ਵੀ ਉਹ ਵੀ ਕਈ ਵਾਰੀ ਗੁੱਸੇ ਗਿਲੇ ਜਿਹੇ ਹੋ ਜਾਂਦੇ ਨੇ। ਢੀਂਡਸਾ ਪਰਿਵਾਰ ਤਾਂ ਬਹੁਤ ਚਿਰ ਤੋਂ ਅੱਡ ਹੋ ਗਿਆ। ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਪਤਾ ਨਹੀਂ ਲੱਗਦਾ ਵੀ ਉਹ ਅਲੱਗ ਨੇ ਜਾਂ ਵਿੱਚ ਨੇ, ਕਦੇ ਅਲੱਗ ਹੋ ਜਾਂਦੇ ਨੇ, ਕਦੇ ਪਾਰਟੀ ਦੇ ਵਿੱਚ ਆ ਜਾਂਦੇ ਨੇ। ਸੋ
ਪਿਛਲੀ ਸੰਗਰੂਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਹੋਈ, ਪਾਰਟੀ ਦੀ ਨਮੋਸ਼ੀਜਨਕ ਹਾਰ ਹੋਈ, ਪਾਰਟੀ 25 ਸਾਲ ਰਾਜ ਕਰਨ ਦਾ ਦਾਅਵਾ ਕਰਦੀ ਤਿੰਨ ਜਿਹੜੇ ਆ ਉਹ ਐਮਐਲਏਸ ਤੇ ਆ ਗਈ, ਤਿੰਨ ਵਿਧਾਇਕਾਂ ਤੇ ਆ ਗਈ ਹੈ। ਸੋ ਇਹ ਹਾਲਾਤ ਬਣੇ ਨੇ, ਇਹ ਹਾਲਾਤ ਬਣੇ ਨੇ 10 ਸਾਲਾਂ ਦੇ ਰਾਜ ਦੇ ਵਿੱਚ ਹੋਈਆਂ ਕੁਤਾਹੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਬਦਲਿਆ ਨੈਰੇਟਿਵ, ਡੇਰਾ ਸਿਰਸਾ ਵਾਲੇ ਨਾਲ ਯਾਰੀ ਤੇ ਹੋਰ ਬਹੁਤ ਸਾਰੇ ਮਸਲੇ ਜਿਹੜੇ ਸੀ ਉਹ ਉਹਨਾਂ ਕਰਕੇ ਲੋਕਾਂ ਦੇ ਮਨਾਂ ਦੇ ਵਿੱਚੋਂ ਅਕਾਲੀ ਦਲ ਦਾ ਜਿਹੜਾ ਵਕਾਰ ਸੀ ਉਹਨੂੰ ਢਾਹ ਲੱਗੀ ਤੇ ਉਹਦੇ ਨਤੀਜੇ ਅੱਜ ਅਸੀਂ ਦੇਖ ਰਹੇ ਹਾਂ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜਲਦ ਹਾਜ਼ਰ ਹੋਵਾਂਗੇ ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਲੈ ਕੇ, ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਅਹਿਮ ਤੇ ਵੱਡੀਆਂ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।